ਰਾਜੋਆਣਾ ਨੂੰ ਹੁਣ ਤੱਕ ਕਿਉਂ ਨਹੀਂ ਦਿੱਤੀ ਫਾਂਸੀ। ਹੁਣ ਭਾਰਤ ਦੀ ਸਰਵਉੱਚ ਅਦਾਲਤ ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ ਸਪਸ਼ਟ ਤੌਰ ਤੇ ਪੁੱਛ ਰਹੀ ਆ, ਹੁਕਮ ਦੇ ਰਹੀ ਆ ਕਿ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ। ਗੱਲ ਇਹ ਨਹੀਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੀ ਕਾਰਵਾਈ 'ਚ ਕੀ ਰੋਲ ਨਿਭਾਇਆ। ਗੱਲ ਇਹ ਹੈ ਕਿ ਇਸੇ ਤਰੀਕੇ ਨਾਲ ਇਸ ਮੁਲਕ ਵਿੱਚ ਸਾਧਵੀ ਪ੍ਰਗਿਆ, ਕਰਨਲ ਪ੍ਰੋਹਤ, ਅਸੀਮਾਨੰਦ ਤੇ ਹੋਰ ਬਹੁਤ ਸਾਰਿਆਂ ਨੇ ਰਲ ਮਿਲ ਕੇ ਬੰਬ ਧਮਾਕੇ ਕੀਤੇ, ਰੇਲਾਂ ਉਡਾਈਆਂ, ਸਮਝੌਤਾ ਐਕਸਪ੍ਰੈਸ ਤੇ ਹੋਰ ਬਹੁਤ ਸਾਰੀਆਂ ਮੱਕਾ ਮਸਜਿਦ ਤੇ ਹੋਰ ਇਹੋ ਜਿਹੀਆਂ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਜਿਨ੍ਹਾਂ ਵਿੱਚ ਮਨੁੱਖੀ ਜਾਨਾਂ ਗਈਆਂ, ਉਹਨਾਂ ਨੂੰ ਸਾਫ਼ ਤੌਰ ਤੇ ਬਚਾਇਆ ਗਿਆ। ਇਸ ਮੁਲਕ ਦੇ ਸਿਸਟਮ ਦੇ ਅੰਦਰ ਇਹ ਰਾਹ ਹੈਗੇ ਨੇ ਕਿ ਸਾਧਵੀ ਪ੍ਰਗਿਆ ਵਰਗੀ ਬੰਬ ਧਮਾਕਿਆਂ ਦੀ ਮਾਸਟਰ MP ਬਣਾਈ ਜਾ ਸਕੇ। ਜਿਸ ਮੁਲਕ ਦੀਆਂ ਅਦਾਲਤਾਂ ਇਹ ਜੱਜਮੈਂਟ ਲਿਖਦੀਆਂ ਨੇ ਕਿ ਅਫਜ਼ਲ ਗੁਰੂ ਦਾ ਕੋਈ ਕਸੂਰ, ਕੋਈ ਦੋਸ਼, ਕੋਈ ਗਵਾਹੀ, ਕੋਈ ਸਬੂਤ ਤਾਂ ਨਹੀਂ ਲੱਭ ਰਿਹਾ, ਪਰ ਹਿੰਦੂਆਂ ਦੀ ਸਮੂਹਕ ਜਿਹੜੀ ਚੇਤਨਾ ਹੈ, ਮਾਨਸਿਕਤਾ, ਉਹਨੂੰ ਫਿਰ ਸੰਤੁਸ਼ਟ ਕਰਾਉਣ ਲਈ ਚਲੋ ਇਹਨੂੰ ਫਾਹੇ ਲਾ ਦੇ। ਇਹ ਇਸ ਮੁਲਕ ਦਾ ਸਿਸਟਮ। ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੇਸ ਆ, ਉਹਦੀ ਜੇ ਤੁਸੀਂ ਜੱਜਮੈਂਟ ਪੜ੍ਹੋ, ਉਹ ਵੀ ਤਕਰੀਬਨ ਇਹੋ ਜਿਹੀ ਹੋਈ ਹੈ। ਜਿਹੜਾ ਜੱਜਾਂ ਦਾ ਬੈਂਚ ਸੀ, ਉਹਦੇ ਵਿੱਚ 2 ਜੱਜ ਜਿਹੜੇ ਸੀ ਉਹ ਸ਼ਰੇਆਮ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੇਦੋਸ਼ਾ ਮੰਨ ਤੇ 1 ਜੱਜ ਦੀ ਲੰਗੜੀ ਜੀ, ਬਿੰਗੀ ਟੇਢੀ ਜੀ ਜੱਜਮੈਂਟ ਦੇ ਸਹਾਰੇ ਅਗਲੇ ਫਾਂਸੀ ਦੇਣ ਨੂੰ ਫਿਰਦੇ ਸੀ। ਹਿੰਦੂ ਤੋਂ ਬਗੈਰ ਕੋਈ ਹੋਰ ਹੋਵੇ, ਉਹ ਮਾਮੂਲੀ ਗੱਲ ਬਦਲੇ ਵੀ ਫਾਹੇ ਟੰਗਿਆ ਜਾ ਸਕਦਾ। ਹਿੰਦੂ ਲਈ ਕਾਨੂੰਨ ਹੋ। ਹੁਣ ਭਾਈ ਰਾਜੋਆਣੇ ਦੇ ਨਾਂ ਦੇ ਉੱਤੇ ਪੂਰੀ ਕੌਮ ਨੂੰ ਬਲੈਕਮੇਲ ਕਰਨਾ, ਜੇਕਰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਿੰਦੂਆਂ ਦੀ, ਸਾਰੇ ਭਾਰਤ ਦੀ ਵੋਟ ਮਿਲਦੀ ਹੋਵੇ, ਕਹਿੰਦੇ ਸੌਦਾ ਮਾੜਾ ਨਹੀਂ। ਐਵੇਂ ਹੀ ਹੁਣ ਇਹ ਮਸਲਾ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ। ਤੇ ਇੱਕ ਗੱਲ ਪੱਕੇ ਤੌਰ ਤੇ ਹੁਣੇ ਹੀ ਆਪਾਂ ਸਮਝ ਲਈਏ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਉਲਟ ਜਿਹੜੀ ਮੂਵਮੈਂਟ ਬਣਨੀ ਆ, ਚੱਲਣੀ ਆ, ਉਹਦੇ ਵਿੱਚ ਬਹੁਤ ਸਾਰੇ ਉਹ ਬੰਦੇ ਵੀ ਹੋਣਗੇ ਜਿਨ੍ਹਾਂ ਦੀਆਂ ਤਾਰਾਂ ਇੰਡੀਅਨ ਸਟੇਟ ਸਿਸਟਮ ਨਾਲ ਜੁੜੀਆਂ ਹੋਈਆਂ ਨੇ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੀ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਸਵਾਲ ਪੁੱਛਿਆ ਗਿਆ। ਉਹ ਸਾਡੀ ਕੌਮ ਨਾਲ, ਸਾਡੇ ਇਤਿਹਾਸ ਨਾਲ ਬਹੁਤ ਵੱਡੇ ਅਰਥ ਰੱਖਦਾ ਸਵਾਲ ਇੱਕ ਲਾਈਨ 'ਚ ਸਿੱਧਾ, ਰਾਜੋਆਣਾ ਨੂੰ ਹੁਣ ਤੱਕ ਕਿਉਂ ਨਹੀਂ ਦਿੱਤੀ ਫਾਂਸੀ। ਹੁਣ ਭਾਰਤ ਦੀ ਸਰਵਉੱਚ ਅਦਾਲਤ ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ ਸਪਸ਼ਟ ਤੌਰ ਤੇ ਪੁੱਛ ਰਹੀ ਆ, ਹੁਕਮ ਦੇ ਰਹੀ ਆ, ਇੱਕ ਤਰੀਕੇ ਨਾਲ ਦੋਸ਼ੀ ਮੰਨ ਰਹੀ ਆ ਕਿ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ। ਸੋ ਇੱਕ ਪਾਸੇ ਇਸ ਪੂਰੇ ਮੁਲਕ ਦੇ ਵਿੱਚ ਇਹ ਵਰਤਾਰਾ ਚੱਲ ਰਿਹਾ ਮੋਦੀ ਸਰਕਾਰ ਵੱਲੋਂ ਕਿ ਅਸੀਂ ਤਾਂ ਜੀ ਘੱਟ ਗਿਣਤੀਆਂ ਨੂੰ, ਸਭ ਕਾ ਸਾਥ, ਸਭ ਕਾ ਵਿਕਾਸ, ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ। ਇਹਦੇ ਬਾਰੇ ਬੜੀ ਸਪਸ਼ਟ ਆ ਦੁਨੀਆ ਕਿ ਕਿਹਨਾਂ ਦਾ ਵਿਕਾਸ ਹੋ ਰਿਹਾ, ਕਿਹਨਾਂ ਨੂੰ ਤਿਰਸਕਾਰਿਆ ਤੇ ਧਿਰਕਾਰਿਆ ਜਾ ਰਿਹਾ। ਸੋ ਜਿਹੜੀਆਂ ਭਾਰਤ ਦੀਆਂ ਮਾਈਨੋਰਟੀਜ਼ ਨੇ, ਘੱਟ ਗਿਣਤੀਆਂ ਨੇ, ਉਹਨਾਂ ਨਾਲ ਜੋ ਕੁਝ ਇਸ ਮੁਲਕ ਵਿੱਚ ਵਾਪਰ ਰਿਹਾ, ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਸੁਹਾਗਾ ਫੇਰਿਆ ਜਾ ਰਿਹਾ, ਉਹਦੇ ਤਹਿਤ ਕੌਮਾਂ ਨੂੰ ਸਮੂਹਕ ਤੌਰ ਤੇ ਧਮਕਾਉਣ ਦਾ ਇਹ ਦੇਖਿਆ ਕਿ ਅਸੀਂ ਇਸ ਮੁਲਕ ਦੇ ਸਿਸਟਮ ਦੇ ਰਾਹੀਂ ਤੁਹਾਨੂੰ ਫਾਂਸੀਆਂ ਦੇ ਸਕਦੇ। ਗੱਲ ਇਹ ਨਹੀਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੀ ਕਾਰਵਾਈ 'ਚ ਕੀ ਰੋਲ ਨਿਭਾਇਆ। ਗੱਲ ਇਹ ਹੈ ਕਿ ਇਸੇ ਤਰੀਕੇ ਨਾਲ ਇਸ ਮੁਲਕ ਵਿੱਚ ਸਾਧਵੀ ਪ੍ਰਗਿਆ, ਕਰਨਲ ਪ੍ਰੋਹਤ, ਅਸੀਮਾਨੰਦ ਤੇ ਹੋਰ ਬਹੁਤ ਸਾਰਿਆਂ ਨੇ ਰਲ ਮਿਲ ਕੇ ਬੰਬ ਧਮਾਕੇ ਕੀਤੇ, ਰੇਲਾਂ ਉਡਾਈਆਂ, ਸਮਝੌਤਾ ਐਕਸਪ੍ਰੈਸ ਤੇ ਹੋਰ ਬਹੁਤ ਸਾਰੀਆਂ ਮੱਕਾ ਮਸਜਿਦ ਤੇ ਹੋਰ
ਇਹੋ ਜਿਹੀਆਂ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਜਿਨ੍ਹਾਂ ਵਿੱਚ ਮਨੁੱਖੀ ਜਾਨਾਂ ਗਈਆਂ, ਉਹਨਾਂ ਨੂੰ ਸਾਫ਼ ਤੌਰ ਤੇ ਬਚਾਇਆ ਗਿਆ। ਉਹਨਾਂ ਵਿੱਚੋਂ ਬੰਦੇ ਚੁਣ ਕੇ ਸੈੱਟ ਕੀਤੇ ਗਏ ਤੇ ਸਾਰੇ ਮੁਲਕ ਦੇ ਹਿੰਦੂਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਦੇਖੋ ਅਸੀਂ ਹਿੰਦੂ ਅੱਤਵਾਦੀਆਂ ਦੇ, ਸੈਫਰਨ ਟੈਰੋਰਿਜ਼ਮ ਦੇ ਜਿਹੜੇ ਝੰਡਾ ਬਰਦਾਰ ਨੇ, ਉਹਨਾਂ ਨੂੰ ਕਿੱਡਾ ਸਤਿਕਾਰ ਦੇ ਰਹੇ ਆ। ਤੁਹਾਡੇ ਸਾਹਮਣੇ ਆ ਕਿ ਅਸੀਂ ਮੈਂਬਰ ਪਾਰਲੀਮੈਂਟ ਤੱਕ ਉਹਨੂੰ ਬਣਾਇਆ, ਸਾਧਵੀ ਪ੍ਰਗਿਆ। ਇਸ ਮੁਲਕ ਦੇ ਸਿਸਟਮ ਦੇ ਅੰਦਰ ਇਹ ਰਾਹ ਹੈਗੇ ਨੇ ਕਿ ਸਾਧਵੀ ਪ੍ਰਗਿਆ ਵਰਗੀ ਬੰਬ ਧਮਾਕਿਆਂ ਦੀ ਮਾਸਟਰ ਵਾਰਦਾਤਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਆਪਦਾ ਰੋਲ ਪਲੇ ਕਰਨ ਵਾਲੀ ਐਮਪੀ ਬਣਾਈ ਜਾ ਸਕਦੀ। ਤੇ ਇਹੀ ਜਿਹੜਾ ਸਿਸਟਮ ਹੈ, ਇਹੀ ਮੁਲਕ ਦਾ ਢਾਂਚਾ ਅਫਜ਼ਲ ਗੁਰੂ ਵਰਗਿਆਂ ਨੂੰ ਚੰਗੀ ਤਰ੍ਹਾਂ ਪਤਾ ਬਈ ਕੋਈ ਉਹਦਾ ਗੁਨਾਹ ਨਹੀਂ, ਪਰ ਉਹਨੂੰ ਫਾਹੇ ਲਾਇਆ ਜਾ ਸਕਦਾ। ਜਿਸ ਮੁਲਕ ਦੀਆਂ ਅਦਾਲਤਾਂ ਇਹ ਜੱਜਮੈਂਟ ਲਿਖਦੀਆਂ ਨੇ ਕਿ ਅਫਜ਼ਲ ਗੁਰੂ ਦਾ ਕੋਈ ਕਸੂਰ, ਕੋਈ ਦੋਸ਼, ਕੋਈ ਗਵਾਹੀ, ਕੋਈ ਸਬੂਤ ਤਾਂ ਨਹੀਂ ਲੱਭ ਰਿਹਾ, ਪਰ ਦੇਸ਼ ਦੀ ਸਮੂਹਕ ਜਿਹੜੀ ਚੇਤਨਾ, ਹਿੰਦੂਆਂ ਦੀ ਸਮੂਹਕ ਜਿਹੜੀ ਚੇਤਨਾ ਹੈ, ਮਾਨਸਿਕਤਾ, ਉਹਨੂੰ ਫਿਰ ਸੰਤੁਸ਼ਟ ਕਰਾਉਣ ਲਈ, ਉਹਨੂੰ ਸ਼ਾਂਤ ਕਰਨ ਲਈ ਚਲੋ ਇਹਨੂੰ ਫਾਹੇ ਲਾ ਦੇਣ। ਇਹ ਇਸ ਮੁਲਕ ਦਾ ਸਿਸਟਮ ਹੈ। ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੇਸ ਆ, ਉਹਦੀ ਜੇ ਤੁਸੀਂ ਜੱਜਮੈਂਟ ਪੜ੍ਹੋ, ਉਹ ਵੀ ਤਕਰੀਬਨ ਇਹੋ ਜਿਹੀ ਹੋਈ ਹੈ। ਜਿਹੜਾ ਜੱਜਾਂ ਦਾ ਬੈਂਚ ਸੀ, ਉਹਦੇ ਵਿੱਚ 2 ਜੱਜ ਜਿਹੜੇ ਸੀ ਉਹ ਸ਼ਰੇਆਮ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੇਦੋਸ਼ਾ ਮੰਨ, ਤੇ ਇੱਕ ਜੱਜ ਦੀ ਲੰਗੜੀ ਜੀ, ਬਿੰਗੀ ਟੇਢੀ ਜੀ ਜੱਜਮੈਂਟ ਦੇ ਸਹਾਰੇ ਅਗਲੇ ਫਾਂਸੀ ਦੇਣ ਨੂੰ ਫਿਰਦੇ ਸੀ। ਪੂਰਾ ਬਲੈਕਮੇਲ ਕੀਤਾ ਗਿਆ ਕਿ ਨਹੀਂ ਇਹਨੂੰ ਫਾਂਸੀ ਦੇਣ ਲੱਗੀ। ਇਹ ਜਦੋਂ ਕਿਹਾ ਜਾਂਦਾ ਸੀ ਕਿ ਉਹ ਪ੍ਰੋਫੈਸਰ ਆ, ਉਹ ਹਲਫੀਆ ਬਿਆਨ ਉੱਤੇ ਦਸਖਤ ਕਰੇਗਾ, ਉਹ ਕਿਉਂ ਅੰਗੂਠਾ ਲਾਵੇਗਾ? ਤੁਸੀਂ ਕਿਉਂ ਨਹੀਂ ਮੰਨਦੇ ਕਿ ਇਹ ਅੰਗੂਠਾ ਧੱਕੇ ਨਾਲ ਲਾਇਆ ਗਿਆ ਤੇ ਇਕੱਲੇ ਇਸ ਅੰਗੂਠੇ ਦੇ ਉੱਤੇ ਲਿਖੀ ਹੋਈ ਕਿਸੇ ਹੋਰ ਦੀ ਸ਼ਬਦਾਵਲੀ ਨੂੰ ਆਧਾਰ ਬਣਾ ਕੇ ਇਕਵਾਲੇ ਜੁਰਮ ਕਹਿਣਾ ਤੇ ਫਾਹੇ ਟੰਗਣ ਤੱਕ ਜਾਣਾ, ਇਹ ਕਿੱਧਰਲੀ ਦਿਆਨਤਦਾਰੀ ਹੈ? ਪਰ ਕਿਸੇ ਨੇ ਕੁਝ ਨਹੀਂ ਸੀ ਸੁਣਿਆ। ਉਹ ਵੱਖਰੀ ਗੱਲ ਆ ਕਿ ਹੋਰ ਤਰੀਕੇ ਦੇ ਸੌਦੇ ਵੱਜੇ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਹੈ, ਉਹਨੂੰ ਬਹੁਤ ਵੱਡੀ ਮਾਨਸਿਕ ਜਿਹੜੀ ਸੱਟ ਵਾ ਉਹ ਮਾਰੀ ਗਈ। ਅਜੇ ਤੱਕ ਉਹ ਹਿਰਾਸਤ ਵਿੱਚ ਆ, ਗ੍ਰਿਫਤਾਰ ਆ, ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਪਰ ਹਿੰਦੂ ਤੋਂ ਬਗੈਰ ਕੋਈ ਹੋਰ ਹੋਵੇ, ਉਹ ਮਾਮੂਲੀ ਗੱਲ ਬਦਲੇ ਵੀ ਫਾਹੇ ਟੰਗਿਆ ਜਾ ਸਕਦਾ। ਹਿੰਦੂ ਲਈ ਕਾਨੂੰਨ ਹੋਰ। ਹੁਣ ਭਾਈ ਰਾਜੋਆਣੇ ਦੇ ਨਾਂ ਦੇ ਉੱਤੇ ਪੂਰੀ ਕੌਮ ਨੂੰ ਬਲੈਕਮੇਲ ਕਰਨਾ ਪੂਰਾ ਉਭਾਰ ਬਣੇਗਾ। ਬਹੁਤ ਸਾਰੇ ਧਰਨੇ ਮੁਜ਼ਾਹਰੇ ਹੋਣਗੇ। ਅਖੀਰ ਜਾਂ ਤਾਂ ਫਾਂਸੀ ਚਾੜ ਦਿੱਤਾ ਜਾਏਗਾ ਕਿ ਹਿੰਦੂਆਂ ਦੀ ਵੋਟ ਮਿਲ ਸਕਦੀ ਆ, ਕਿਉਂਕਿ ਇਹੋ ਜਿਹਾ ਇੱਕ ਵੋਟ ਬੈਂਕ ਤਾਂ ਹਰ ਥਾਂ ਹੁੰਦਾ ਹੀ ਆ ਜਿਹੜਾ ਸਿੱਖਾਂ ਨੂੰ, ਉਹਨਾਂ ਨੂੰ ਵੀ ਪਹਿਲਾਂ ਇਹੀ ਸਿਸਟਮ ਜਚਾਉਂਦਾ ਆ ਕਿ ਜੇ ਅਸੀਂ ਰਾਜੋਆਣੇ ਨੂੰ ਫਾਂਸੀ ਨਾ ਦਿੱਤੀ, ਫਿਰ ਉਹ ਸਿਸਟਮ, ਉਹ ਲੋਕ ਉਹ ਇਸ ਗੱਲ ਨੂੰ ਮੰਨਦੇ ਆ ਕਿ ਦਿਓ ਜੀ ਫਾਂਸੀ, ਅਸੀਂ ਤੁਹਾਨੂੰ ਵੋਟ ਪਾਵਾਂਗੇ। ਜਿਵੇਂ 1984 ਦੇ ਬਾਰੇ ਹੁਣ ਲੋਕ ਕਹਿੰਦੇ ਆ ਕਿ ਦਰਬਾਰ ਸਾਹਿਬ ਉੱਤੇ ਹਮਲੇ ਪਿੱਛੇ ਜਿਹੜੀ ਅੱਗੇ ਲੋਕ ਸਭਾ ਦੀ ਚੋਣ ਆ ਰਹੀ ਸੀ ਕਾਂਗਰਸ ਪਾਰਟੀ ਲਈ, ਇੰਦਰਾ ਗਾਂਧੀ ਲਈ, ਉਹ ਅਰਥ ਰੱਖਦੀ। ਜੇਕਰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਿੰਦੂਆਂ ਦੀ, ਸਾਰੇ ਭਾਰਤ ਦੀ ਵੋਟ ਮਿਲਦੀ ਹੋਵੇ, ਕਹਿੰਦੇ ਸੌਦਾ ਮਾੜਾ ਨਹੀਂ। ਇਵੇਂ ਹੀ ਹੁਣ ਇਹ ਮਸਲਾ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ, ਤੋਂ ਅੱਜ ਦੀ ਤਰੀਕ ਵਿੱਚ ਇਹ ਜਿਹੜਾ ਸੁਪਰੀਮ ਕੋਰਟ ਨੇ ਫਾਨਾ ਗੱਡਿਆ, ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਵਾਪਰੂਗਾ ਤੇ ਬਹੁਤ ਸਾਰੇ ਧਰਨੇ ਮੁਜ਼ਾਹਰੇ ਰੌਲੇ ਗੋਲੇ ਪੈਣਗੇ। ਤੇ ਇੱਕ ਗੱਲ ਪੱਕੇ ਤੌਰ ਤੇ ਹੁਣੇ ਹੀ ਆਪਾਂ ਸਮਝ ਲਈਏ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ
ਫਾਂਸੀ ਦੇ ਉਲਟ ਜਿਹੜੀ ਮੂਵਮੈਂਟ ਬਣਨੀ ਹੈ, ਚੱਲਣੀ ਹੈ, ਉਹਦੇ ਵਿੱਚ ਬਹੁਤ ਸਾਰੇ ਉਹ ਬੰਦੇ ਵੀ ਹੋਣਗੇ ਜਿਨ੍ਹਾਂ ਦੀਆਂ ਤਾਰਾਂ ਇੰਡੀਅਨ ਸਟੇਟ ਸਿਸਟਮ ਨਾਲ ਜੁੜੀਆਂ ਹੋਈਆਂ ਨੇ। ਆਪਾਂ ਪਿਛਲੇ ਦਿਨੀ ਇਹ ਚਰਚਾ ਕੀਤੀ ਆ ਨਾ ਕਿ ਜਦੋਂ ਕਿਸੇ ਟਾਊਟ ਨੂੰ ਥਾਣੇ ਵਾਲੇ ਸਥਾਪਿਤ ਕਰਨਾ ਚਾਹੁੰਦੇ ਹੁੰਦੇ ਆ ਤਾਂ ਚੱਕਿਆ ਹੋਇਆ ਬੰਦਾ ਜਦੋਂ ਥਾਣੇ ਦੇ ਵਿੱਚ ਚੀਕਾਂ ਮਾਰਦਾ, ਉਹਦੀ ਪੈਰਵਾਈ ਕਰਨ ਵਾਲਿਆਂ ਨੂੰ ਥਾਣੇਦਾਰ ਪੂਰੀ ਬੇਇੱਜ਼ਤੀ ਕਰਕੇ ਤੋਰ ਦਿੰਦਾ, ਤੇ ਇੱਕ ਉੱਥੇ ਜਿਹੜੀ ਬਾਹਰ ਚਾਹ ਦੀ ਰੇਹੜੀ ਹੁੰਦੀ ਆ ਜਾਂ ਕੋਈ ਛੋਟੇ ਲੈਵਲ ਦਾ ਪੁਲਿਸ ਮੁਲਾਜ਼ਮ ਹੁੰਦਾ, ਉਹ ਬੜੀ ਤਰੀਕੇ ਜੇ ਨਾਲ ਉਹਨਾਂ ਦੇ ਕੰਨੀ ਗੱਲ ਕੱਢਦਾ, ਸਟਾਈਲ ਨਾਲ। ਉਹ ਤੁਸੀਂ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਹੋ ਚਾਚਾ? ਤੁਸੀਂ ਨਾ ਨਵੇਂ ਪਿੰਡ ਵਾਲੇ ਜਾਗਰ ਨੂੰ ਲੈ ਕੇ ਆਓ। ਉਹ ਫਿਰ ਜਾਗਰ ਨੂੰ ਲੈ ਕੇ ਆਉਂਦੇ ਆ। ਜਾਗਰ ਦੇ ਕਹਿਣ ਤੇ ਉਹੀ ਥਾਣੇਦਾਰ ਮੱਖਣੀ ਮਲਾਈ ਬਣ, ਤੇ ਉਹੀ ਥਾਣੇਦਾਰ ਉਹਨਾਂ ਨੂੰ ਕਹਿੰਦਾ ਤੁਸੀਂ ਗੱਲ ਹੀ ਨਹੀਂ ਕੀਤੀ, ਦੱਸਿਆ ਹੀ ਨਹੀਂ, ਸਰਦਾਰ ਉਜਾਗਰ ਸਿੰਘ ਆਓ ਜੀ ਬੇਟੇ, ਤੇ ਬੰਦਾ ਛੱਡ ਦਿੱਤਾ ਜਾਂਦਾ। ਫਿਰ ਪੂਰੇ ਇਲਾਕੇ ਵਿੱਚ ਸਰਦਾਰ ਉਜਾਗਰ ਸਿੰਘ ਦੀ ਤੂਤੀ ਬੋਲਦੀ। ਇਸ ਤਰੀਕੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਆਪਦੇ ਟਾਊਟ ਜਿਹੜੇ ਆ ਉਹਨਾਂ ਨੂੰ ਪੈਦਾ ਕੀਤਾ ਜਾਂਦਾ, ਵਧਾਇਆ ਜਾਂਦਾ, ਉਹਨਾਂ ਤੋਂ ਕੰਮ ਲਏ ਜਾਂਦੇ। ਯਾਸਿਰ ਮਲਿਕ ਵਾਲੇ ਮਸਲੇ ਵਿੱਚ ਜਿਹੜਾ ਸਾਰਾ ਹੁਣ ਉਹਦੇ ਹਲਫੀਆ ਬਿਆਨ ਦੇ ਕਰਕੇ ਖੁੱਲਿਆ, ਇਹ ਗੱਲਾਂ ਵੀ ਖੁੱਲੀਆਂ ਨੇ ਕਿ ਕਿਵੇਂ ਸਟੇਟ ਕੰਮ ਕਰਦੀ ਹੈ। ਇੱਕ ਗੱਲ ਪੱਕੀ ਹੈ, ਇਹ ਯਾਸਿਰ ਮਲਿਕ ਨੂੰ ਉਸ ਮੌਕੇ ਖਾੜਕੂ ਮਾਰ ਦਿੰਦੇ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਸਾਡੀ ਕੌਮ ਨੂੰ ਸ਼ਾਇਦ ਅਜੇ ਨਹੀਂ ਪਤਾ ਕਿ ਸਾਡੀ ਕੌਮ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਯਾਸਿਰ ਮਲਿਕ ਹੋਣਗੇ। ਯਾਸਿਰ ਮਲਿਕ ਨੂੰ ਲੱਗਦਾ ਸੀ ਕਿ ਮੈਂ ਆਪਦੀ ਜਿਹੜੀ ਆਜ਼ਾਦੀ ਦੀ ਲੜਾਈ ਆ ਕਸ਼ਮੀਰ ਦੀ, ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਰਥਕ ਰੋਲ ਪਲੇ ਕਰ ਰਹੇ ਹਾਂ। ਕਿਉਂਕਿ ਇੰਡੀਅਨ ਏਜੰਸੀਆਂ ਲੱਗਣ ਹੀ ਇਉਂ ਲਾ ਦਿੰਦੀਆਂ ਨੇ। ਤੁਸੀਂ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਬੰਦੇ ਐ, 2 ਕਿਤਾਬਾਂ ਮਲੋਆ ਕਸ਼ਮਧਰ ਦੀ ਓਪਨ ਸੀਕਰਟ, ਜਿਹਨੂੰ ਖੁੱਲੇ ਭੇਦ ਪੰਜਾਬੀ 'ਚ ਵੀ ਆਈ ਆ, ਇੱਕ ਸਰਦਾਰ ਹਰਦੀਪ ਸਿੰਘ ਡਿਬਡਿਬਾ, ਉਹਨਾਂ ਦੀ ਕਿਤਾਬ ਆ, ਜਿਹੜੇ ਜਥੇਦਾਰ ਅਕਾਲ ਤਖਤ ਰਹੇ ਗਿਆਨੀ ਜਸਵੀਰ ਸਿੰਘ ਰੋਡੇ ਦੇ ਪੀਏ ਰਹੇ ਆ, ਉਹਨਾਂ ਦੀ ਕਿਤਾਬ ਆ। ਇਹ 2 ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਚਾਹੇ ਅੰਨੀ ਦੇ ਥੇ ਸਾਰੇ ਫੈਕਟ, ਸਾਰੀਆਂ ਗੱਲਾਂ ਤੇ ਯਕੀਨ ਨਾ ਵੀ ਕਰੀਏ ਤਾਂ ਵੀ ਇਹਨਾਂ ਕਿਤਾਬਾਂ ਵਿੱਚੋਂ ਸਾਨੂੰ ਇੰਨਾ ਕੁ ਤਾਂ ਵੇਰਵਾ ਮਿਲ ਹੀ ਜਾਂਦਾ ਕਿ ਕਿਵੇਂ ਸਾਡੀ ਕੌਮ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇੰਡੀਅਨ ਏਜੰਸੀਆਂ ਨੇ ਭਰਮਾਇਆ ਤੇ ਉਹਨਾਂ ਨੂੰ ਐ ਲੱਗਣ ਲਾਤਾ ਵੀ ਤੁਹਾਡੀ ਤਾਂ ਪੂਰੀ ਤੂਤੀ ਬੋਲਦੀ ਆ ਕੌਮ, ਤਾਂ ਬਸ ਤੁਹਾਨੂੰ ਉਡੀਕ ਰਹੀ ਆ, ਭਾਰਤ ਸਰਕਾਰ ਤੁਹਾਡੀ ਮਥਾਜ ਆ। ਜੇ ਹੁਣ ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਕਰਨੀ ਹੈ ਤਾਂ ਬੜੇ ਰਿਸਪੈਕਟਡ ਤਰੀਕੇ ਨਾਲ ਅਸੀਂ ਸ਼ਾਂਤੀ ਆਪਾਂ ਰਲ ਮਿਲ ਕੇ ਬਹਾਲ ਕਰਨੀ ਆ ਜੀ, ਤੇ ਤੁਸੀਂ ਹੁਣ ਬਸ ਐ ਕਰੋ ਤੇ ਆਓ ਕਰੋ। ਤੇ ਉਹ ਬੰਦੇ ਫੂਕ ਚ ਆਏ, ਪੰਪ ਚ ਆਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਆਪਦੀ ਹੀ ਕੌਮ ਦੀਆਂ ਕਿਵੇਂ ਜੜ੍ਹਾਂ ਵੱਢ ਰਹੇ। ਸੱਚਾਈ ਇਹ ਹੈ ਕਿ ਭਾਰਤੀ ਨਿਜ਼ਾਮ ਨੂੰ ਹਥਿਆਰਬੰਦ ਲੜਾਈ ਜਿਹੜੀ ਆ ਉਹ ਤੋਂ ਬੜਾ ਡਰ ਲੱਗਦਾ। ਹਾਲਾਂਕਿ ਇਹ ਨਹੀਂ ਕਿ ਭਾਰਤੀ ਸਟੇਟ ਬੜੀ ਕਮਜ਼ੋਰ ਆ, ਕਸ਼ਮੀਰ ਦੇ ਜਾਂ ਪੰਜਾਬ ਦੇ ਖਾੜਕੂ ਜਿਹੜੇ ਨੇ ਵੀ ਉਹਨਾਂ ਦੀ ਤਾਕਤ ਜਾਂ ਸਮਰੱਥਾ ਜ਼ਿਆਦਾ। ਅਸਲੀ ਗੱਲ ਇਹ ਹੈ ਕਿ ਖਾੜਕੂ ਜਾਂ ਗਰੀਲਾ ਲੜਾਈ ਲੜਨ ਵਾਲੇ ਯੋਧੇ ਜੋ ਘਟਨਾ ਵਾਪਰਾ ਸਕਦੇ ਹੈ ਉਹ ਬੜੇ ਵੱਡੇ ਤਹਿਲਕੇ ਮਚਾਉਣ ਜੋਗੀ ਵੀ ਹੋ ਸਕਦੀ ਹੈ। ਜਿਵੇਂ ਤਾਲਿਬਾਨ ਦੀ ਤਾਕਤ ਅਮਰੀਕਨ ਸਿਸਟਮ ਦੀ ਤਾਕਤ ਤੋਂ ਥੋੜੀ ਹੈ, ਪਰ ਜਦੋਂ 9/11 ਵਰਗਾ ਐਕਸ਼ਨ ਤਾਲਿਬਾਨ ਕਰ ਦਿੰਦੇ ਹੈ ਤਾਂ ਅਮਰੀਕਾ ਦੀ ਇੱਕ ਵਾਰੀ ਤਾਂ ਹੇਠੀ ਹੋ ਹੀ ਜਾਂਦੀ। ਉਵੇਂ ਹਮੇਸ਼ਾ ਹੀ ਜਿਹੜੇ ਮੁਲਕਾਂ ਦੇ ਨਿਜ਼ਾਮ ਹੁੰਦੇ ਆ, ਢਾਂਚੇ ਹੁੰਦੇ ਆ, ਹਕੂਮਤਾਂ ਹੁੰਦੀਆਂ ਨੇ, ਉਹਨਾਂ ਨੂੰ ਉਹ ਵਕਤ ਬਹੁਤ ਵਧੀਆ ਲੱਗਦਾ ਜਦੋਂ ਸਾਰਾ ਕੁਝ ਉਹਨਾਂ ਦੇ ਹਿਸਾਬ ਨਾਲ ਚੱਲਦਾ ਰਹੇ। ਜਿਵੇਂ ਇਹਨਾਂ ਦਿਨਾਂ 'ਚ ਹੁਣ ਸਿਸਟਮ ਨੂੰ ਸਿੱਖਾਂ ਤੋਂ ਕੋਈ ਬਹੁਤੀ ਸਮੱਸਿਆ ਨਹੀਂ,
ਉਹਨਾਂ ਨੇ ਆਪਦੇ ਬੰਦੇ ਰੱਖੇ ਹੋਏ ਨੇ ਜਿਨ੍ਹਾਂ ਦਾ ਕੰਮ ਆ 365 ਦਿਨ ਸਿੱਖਾਂ ਨੂੰ ਉਲਝਾਈ ਰੱਖਣਾ, ਕੰਮ ਲਾਈ ਰੱਖਣਾ, ਤਾਂ ਕਿ ਇਹ ਖਾਲਿਸਤਾਨ ਦੀ ਲੜਾਈ ਵਾਲੇ ਪਾਸੇ ਜਾ ਨਾ ਸਕਣ, ਅਸਲੀ ਮੁੱਦਿਆਂ ਵੱਲ ਨਾ ਜਾ ਸਕਣ। ਇਸ ਗੱਲ ਦੇ ਉਲਟ ਬਹੁਤ ਸਾਰੇ ਪਰ ਹੋਰ ਕੰਮ ਦੇ ਦਿਓ। ਸੋ ਹਫ਼ਤੇ 10 ਦਿਨੀ ਕੋਈ ਨਾ ਕੋਈ ਹਿੰਦੂ ਅੱਤਵਾਦੀ ਕੋਈ ਇਹੋ ਜਿਹੀ ਹਰਕਤ ਕਰ ਦਿੰਦਾ, ਜੇ ਹੋਰ ਨਹੀਂ ਤਾਂ ਕਹਿ ਦੇਣਗੇ ਸਿੱਖ ਹਿੰਦੂ ਨੇ, ਫਿਰ ਆਪਣੇ ਆਗੂ 10-15 ਦਿਨ ਉਸ ਗੱਲ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਨੇ। ਸੋ ਜਦੋਂ ਤੱਕ ਇੰਡੀਅਨ ਸਿਸਟਮ ਦੇ ਐਕਸ਼ਨ ਦੇ ਉਲਟ ਸਾਡੀ ਕੌਮ ਰਿਐਕਸ਼ਨ ਕਰਦੀ ਰਹੇ, ਉਦੋਂ ਤੱਕ ਸਿਸਟਮ ਨੂੰ ਕੋਈ ਬਹੁਤੀ ਪ੍ਰੋਬਲਮ ਨਹੀਂ ਹੁੰਦੀ। ਉਹ ਕਹਿੰਦੇ ਆ ਠੀਕ ਆ, ਇਹ ਤਾਂ ਅਸੀਂ ਚਾਹੁੰਦੇ ਆ ਕਿ ਤੁਸੀਂ ਇੱਥੇ ਕੁਲਝੇ ਰਹੋ। ਸਮੱਸਿਆ ਉਦੋਂ ਹੁੰਦੀ ਆ ਸਿਸਟਮ ਨੂੰ ਜਿੱਦਣ ਸਿੱਖ ਐਕਟ ਕਰਨ ਤੇ ਉਹਨਾਂ ਨੂੰ ਰਿਐਕਟ ਕਰਨਾ ਪਵੇ ਵੀ ਆਹ ਕੀ ਕਰਦਾ। 1985 ਤੋਂ 95 ਦੇ ਵਿਚਾਲੇ ਸਿੱਖ ਕੌਮ ਇਹੋ ਜਿਹੇ ਮਾਹੌਲ ਵਿੱਚ ਸੀ ਜਦੋਂ ਸਿੱਖ ਐਕਸ਼ਨ ਕਰਦੇ ਸੀ ਤੇ ਰਿਐਕਸ਼ਨ ਬਾਅਦ ਵਿੱਚ ਭਾਰਤੀ ਨਿਜ਼ਾਮ ਨੂੰ ਕਰਨਾ ਪੈ ਰਿਹਾ ਸੀ। ਉਹ ਦਿਨ ਇੰਡੀਅਨ ਸਿਸਟਮ ਲਈ ਬੜੇ ਔਖੇ ਸੀ, ਬੜੇ ਕਸੂਤੇ ਸੀ। ਸੋ ਉਹਨਾਂ ਵੇਲਿਆਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਕੁਝ ਬੰਦੇ ਪੈਦਾ ਕੀਤੇ ਗਏ ਜਿਨ੍ਹਾਂ ਨੂੰ ਇਉਂ ਲੱਗਣ ਲਾ ਦਿੱਤਾ ਗਿਆ ਕਿ ਜੇ ਇਹ ਖਾੜਕੂ ਕਾਰਵਾਈਆਂ ਰੁਕ ਜਾਣ ਜਾਂ ਘੱਟ ਹੋ ਜਾਣ, ਅਸੀਂ ਤੁਹਾਡੇ ਨਾਲ ਬੜਾ ਸਨਮਾਨਯੋਗ ਸ਼ਾਂਤੀਪੂਰਵਕ ਇੱਕ ਸਮਝੌਤਾ ਕਰਾਂਗੇ ਜਿਹਦੇ ਨਾਲ ਤੁਹਾਨੂੰ ਬੜਾ ਮਾਣ ਸਨਮਾਨ ਮਿਲ ਸਕਦਾ। ਤੇ ਉਦੋਂ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਅੱਜ ਵੀ ਜਿਉਂਦੇ ਜਾਗਦੇ ਆ, ਉਹਨਾਂ ਨੂੰ ਵਹਿਮ ਪੈ ਗਿਆ ਕਿ ਇੰਡੀਅਨ ਸਿਸਟਮ ਤਾਂ ਸਾਡਾ ਮਥਾਜ ਆ, ਉਹਦਾ ਤਾਂ ਸਾਡੇ ਬਗੈਰ ਗੱਡਾ ਖੜਾ। ਉਹ ਸਾਨੂੰ ਕੁਰਸੀਆਂ ਦੇਣ ਨੂੰ ਲਿਲਕੜੀਆਂ ਕੱਢ ਰਹੇ ਨੇ, ਮੁੱਖ ਮੰਤਰੀ ਬਣੋ ਜੀ। ਤੇ ਆਹ ਜਿਹੜੇ ਖਾੜਕੂ ਨੇ ਨਾ, ਇਹ ਵਾਰਦਾਤਾਂ ਕਰਨੋਂ ਨਹੀਂ ਹਟਦੇ, ਨਹੀਂ ਤਾਂ ਬਸ ਗੱਲ ਬਣੀ ਪਈ ਸਾਡੀ ਸਰਕਾਰ ਬਣ ਸਕਦੀ। ਤੇ ਇੰਡੀਆ ਦਾ ਕੀ ਜਾਂਦਾ ਜੀ, ਉਹ ਕਿਸੇ ਸੂਬੇ ਦੇ ਵਿੱਚ ਲੜ ਰਹੇ ਲੋਕਾਂ ਨੂੰ ਜੇਕਰ ਉਹਨਾਂ ਵਿੱਚੋਂ ਕਿਸੇ ਨੂੰ ਕੁਰਸੀ ਤੇ ਬਿਠਾ ਕੇ ਸਾਰੀ ਲੜਾਈ ਉਹਦੇ ਗਲ ਪਾ ਦੇਣ, ਜਿਵੇਂ ਸਰਜੀਤ ਸਿੰਘ ਬਰਨਾਲੇ ਦੇ ਗਲ ਪਾਈ ਸੀ, ਇਹੀ ਕੁਛ ਉਹ ਦੁਬਾਰਾ ਕਰਨਾ ਚਾਹੁੰਦੇ ਸੀ ਕਿ ਇਹਨਾਂ ਵਿੱਚੋਂ ਕੋਈ ਬੰਦਾ ਲੱਭੋ, ਉਹਨੂੰ ਕੁਰਸੀ ਤੇ ਬਿਠਾ ਦਿਓ ਤੇ ਆਪੇ ਉਹ ਲੜੀ ਮਰੀ ਜਾਵੇ। ਸੋ ਇਸ ਮਾਹੌਲ ਦੇ ਬਾਰੇ ਅੱਜ ਵੀ ਸਾਡੀ ਕੌਮ ਦੇ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਉਹ ਲੋਕ ਜਿਹੜੇ ਉਹਨਾਂ ਦਿਨਾਂ 'ਚ ਐਵੇਂ ਸ਼ਾਂਤੀ ਵਾਰਤਾ, ਸ਼ਾਂਤੀ ਦੂਤ ਬਣੇ ਫਿਰਦੇ ਸੀ, ਉਹਨਾਂ ਨੂੰ ਸਿਸਟਮ ਵਰਤ ਰਿਹਾ ਸੀ। ਸਿਸਟਮ ਲਈ ਇਹੋ ਜਿਹੇ ਬੰਦਿਆਂ ਦੀ ਕੋਈ ਕਦਰ ਕੀਮਤ ਨਹੀਂ ਹੁੰਦੀ। ਜਿਵੇਂ ਯਾਸਰ ਮਲਕ ਪਿੱਟਦਾ ਕਿ ਮੇਰੇ ਨਾਲ ਤਾਂ 5 ਪ੍ਰਧਾਨ ਮੰਤਰੀ ਡਿਨਰ ਕਰ ਚੁੱਕੇ ਆ, ਆਈਬੀ ਦੇ ਹੈੱਡ ਤੇ ਹੋਰ ਏਜੰਸੀਆਂ ਦੇ ਅਧਿਕਾਰੀ, ਵੱਡੇ ਵੱਡੇ ਜਿਹੜੇ ਇੰਡੀਆ ਦੇ ਤੋਪਾਂ ਨੇ, ਤੋਪਾਂ, ਉਹ ਮੈਨੂੰ ਮਿਲਣ ਨੂੰ ਤਰਸਦੇ ਸੀ ਤੇ ਅੱਜ ਕਹਿੰਦੇ ਤੈਨੂੰ ਫਾਹੇ ਲਾਉਣਾ। ਇਸ ਤਰੀਕੇ ਦੇ ਯਾਸਰ ਮਲਕ ਸਾਡੀ ਕੌਮ 'ਚ ਬਥੇਰੇ ਨੇ। ਹੁਣ ਜਿਹੜੇ ਓਵਰਗਰਾਉਂਡ ਲਹਿਰ ਦੇ ਝੰਡਾ ਬਰਦਾਰ ਹੁੰਦੇ ਆ, ਉਹਨਾਂ ਨੂੰ ਆਪਦੇ ਤਰੀਕੇ ਨਾਲ ਇੰਡੀਅਨ ਸਿਸਟਮ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਲੁਭਾਉਣੀਆਂ, ਚੰਗੀਆਂ ਤੇ ਵਧੀਆ ਲੱਗਦੀਆਂ ਨੇ ਕਿ ਹੋਰ ਕੀ ਕਰਨਾ, ਅਸੀਂ ਐਮਐਲਏ ਐਮਪੀ ਬਣ ਕੇ ਮੁੱਖ ਮੰਤਰੀ ਬਣਨਾ, ਹੋਰ ਕੀ ਅਸੀਂ ਕਰਨਾ, ਫਿਰ ਆਪਦੀ ਕੌਮ ਦੇ ਮਸਲੇ ਹੱਲ ਕਰਾਂਗੇ। ਇਸ ਸੋਚ ਦੇ ਤਹਿਤ ਉਹ ਆਪਦੀ ਕੌਮ ਨਾਲ ਗਦਾਰੀ ਕਰਨ ਤੱਕ ਜਾਣ ਲਈ ਤਿਆਰ ਹੋ ਸਕਦੇ ਆ ਬੰਦੇ। ਜੇਕਰ ਕੋਈ ਕੇਂਦਰ ਦਾ ਪ੍ਰਪੋਜ਼ਲ ਆ ਜਾਵੇ ਕਿ ਯਾਰ ਤੂੰ ਆਪਦੇ ਨਾਲ ਹੋਰ 15-20 ਜੋੜ, ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਮੌਕਾ ਦਿੰਨੇ ਆ, ਤੁਸੀਂ ਚੋਣਾਂ ਲੜੋ, ਸਰਕਾਰ ਬਣਾ ਲਓ, ਤੇ ਜੇਕਰ ਕੋਈ ਉਹਨਾਂ ਵਿੱਚੋਂ ਕਿਸੇ ਹੋਰ ਕੋਲ ਜਾਵੇ ਕਿ ਆਪਾਂ ਨੂੰ ਪ੍ਰਪੋਜ਼ਲ ਆਈ ਆ, ਇਲੈਕਸ਼ਨਾਂ ਲੜੀਏ, ਤੇ ਗਾਂਹ ਵਾਲਾ ਕਹਿ ਬੈਠੇ ਕਿ ਆਪਾਂ ਨੂੰ ਫਿਰ ਆਹ ਜਿਹੜੇ ਜਿਨ੍ਹਾਂ ਦੇ ਕਰਕੇ ਚੀਕਾਂ ਪੈਂਦੀਆਂ ਨੇ ਇੰਡੀਆ ਦੀਆਂ, ਇਹ ਜਿਹੜੇ ਜੁਝਾਰੂ ਨੇ, ਇਹ ਮਰਵਾਉਣੇ ਆਪਾਂ ਤੋਂ ਉਹਨਾਂ ਨੇ ਕੁਰਸੀ ਤੇ ਬਿਠਾ ਕੇ। ਇਹ ਗਾਂਹ ਵਾਲਾ ਕਵੇ ਇਹ ਤਾਂ ਜੀ ਫਿਰ ਕਰਨਾ ਪਊਗਾ। ਇਹ ਭਾਣੇ ਵਾਪਰੇ ਆ, ਇਹ ਸਾਡੀ ਕੌਮ 'ਚ ਵਾਪਰੇ ਆ। ਅੱਜ ਵੀ ਉਹ ਆਪਣੇ ਆਪ ਨੂੰ ਬਹੁਤ ਚੋਟੀ ਦੇ ਪੰਥਕ ਆਗੂ ਸਮਝਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਅੱਜ ਵੀ ਤੁਸੀਂ ਉਦੋਂ ਕੀ ਕੀਤਾ ਸੀ। ਸੋ ਉਸ ਦੌਰ ਵਿੱਚ ਜਿਨ੍ਹਾਂ ਲੋਕਾਂ ਬਾਰੇ ਲਿਖਿਆ ਬੋਲਿਆ ਗਿਆ, ਕਿਤਾਬਾਂ ਆ ਗਈਆਂ, ਉਹਨਾਂ ਦੀ ਗੱਲ ਆਪਦੀ ਥਾਂ ਤੇ ਆ, ਬਹੁਤਿਆਂ ਬਾਰੇ ਨਹੀਂ ਆਈਆਂ ਗੱਲਾਂ, ਤੇ ਉਹਨਾਂ ਦੇ ਪਰਦੇ ਅਜੇ ਬਣੇ ਹੋਏ ਨੇ। ਪਰ ਯਾਸਰ ਮਲਕ ਫੇਰ ਵਧੀਆ ਰਿਹਾ, ਜਿਹਨੇ ਦੱਸਦਾ ਦਿੱਤਾ ਆਪਦੀ ਕੌਮ ਨੂੰ
ਕਿ ਭਾਈ ਮੇਰੇ ਵਾਂਗੂ ਹੋਰ ਤੁਹਾਡੇ ਚੋਂ ਪਤਾ ਨਹੀਂ ਕਿਹੜਾ ਕਿਹੜਾ ਇਹਨਾਂ ਦੇ ਟ੍ਰੈਪ 'ਚ ਫਸਿਆ ਫਿਰਦਾ, ਮੇਰੇ ਨਾਲੋਂ ਵਧੀਆ ਤਾਂ ਤੁਸੀਂ ਨਹੀਂ ਕਰ ਸਕਦੇ ਨਾ। ਪਰ ਇੱਕ ਗੱਲ ਹੈ, ਸਾਡੇ ਵਿੱਚ ਵੀ ਇੱਕ ਬਿਮਾਰੀ ਪੈਦਾ ਹੋਈ ਹੋਈ ਆ, ਜਿਹੜੇ ਖਾੜਕੂਆਂ ਨੂੰ ਗਾਲਾਂ ਕੱਢਣ ਤੇ ਲੱਕ ਬੰਨਿਆ ਹੋਇਆ। ਇੱਕ ਘਟਨਾ ਵਾਪਰੀ ਜਿਹਦੇ ਵਿੱਚ 2012-13 ਦੇ ਵਿੱਚ ਜਦੋਂ ਲਸ਼ਕਰੇ ਤੈयबा ਦੇ ਮੁਖੀ ਜਿਹੜਾ ਹਾਫਿਜ਼ ਸਈਦ ਆ, ਇਹਨਾਂ ਨੇ ਅਹਿਦ ਕਰ ਲਿਆ, ਫੈਸਲਾ ਕਰ ਲਿਆ, ਇੱਕ ਮੁੰਡੇ ਦੀ ਡਿਊਟੀ ਵੀ ਲਾਤੀ, ਹਿਲਾਲ, ਉਹਦਾ ਨਾਮ ਹਿਲਾਲ ਕਰਕੇ, ਹਿਲਾਲ ਡਾਰ। ਸ਼੍ਰੀਨਗਰ ਦੇ ਵਿੱਚ ਉਹਨੇ ਯਾਸਨ ਮਲਿਕ ਨੂੰ ਸ਼ੂਟ ਕਰਨਾ ਸੀ, ਤੇ ਜਦੋਂ ਸ਼੍ਰੀਨਗਰ ਦੇ ਵਿੱਚ ਹਿਲਾਲ ਡਾਰ ਪਹੁੰਚਿਆ, ਉੱਥੇ ਉਹ ਫੜਿਆ ਗਿਆ। ਉਹਦੀ ਇੰਟਰੋਗੇਸ਼ਨ 'ਚ ਉਹਨੇ ਦੱਸਤਾ ਕਿ ਮੈਨੂੰ ਤਾਂ ਲਸ਼ਕਰੇ ਤੈयबा ਨੇ ਇੱਥੇ ਇਸ ਟਾਰਗੇਟ ਲਈ ਭੇਜਿਆ। ਤੇ ਉਹਨਾਂ ਦਿਨਾਂ ਦੇ ਵਿੱਚ ਯਾਸਨ ਮਲਿਕ ਪਾਕਿਸਤਾਨ ਜਾਂਦਾ, ਇੱਧਰ ਅਫਜ਼ਲ ਗੁਰੂ ਨੂੰ ਫਾਂਸੀ ਲੱਗਦੀ ਆ, ਉੱਥੇ ਧਰਨੇ ਹੋ ਰਹੇ ਹੁੰਦੇ ਆ, ਧਰਨਿਆਂ ਦਾ ਪ੍ਰਬੰਧ ਆਰਗੇਨਾਈਜ਼ ਯਾਸਨ ਮਲਿਕ ਕਰਦਾ, ਇੰਡੀਆ ਦੇ ਕਹਿਣ ਤੇ ਕਰਦਾ। ਉੱਥੇ ਫਿਰ ਹਾਫਿਜ਼ ਸਈਦ ਨੂੰ ਮਿਲ ਕੇ ਮਾਫੀ ਮੰਗਦਾ ਤੇ ਕਹਿੰਦਾ ਕਿ ਮੈਂ ਅੱਜ ਤੱਕ ਠੀਕ ਆ, ਇੰਡੀਅਨ ਨੈਟਵਰਕ ਦੇ ਨਾਲ ਚੱਲਿਆ, ਅੱਗੇ ਤੋਂ ਮੈਂ ਇਹ ਨਹੀਂ ਕਰੂੰਗਾ। ਮੈਂ ਇਹ ਗੱਲ ਤੁਹਾਨੂੰ ਪਿਛਲੇ ਦਿਨ ਵੀ ਸੁਣਾਈ ਸੀ, ਪਰ ਅੱਜ ਮੈਂ ਇਸ ਕਰਕੇ ਸੁਣਾ ਰਿਹਾ ਕਿ ਜੇ ਉਦੋਂ ਯਾਸਨ ਮਲਿਕ ਦਾ ਕਤਲ ਹੋ ਜਾਂਦਾ ਤਾਂ ਯਾਸਨ ਮਲਿਕ ਦੇ ਸਮਰਥਕਾਂ ਨੇ ਹੁਣ ਤੱਕ ਲਸ਼ਕਰੇ ਤੈयबा ਨੂੰ, ਹਾਫਿਜ਼ ਸਈਦ ਨੂੰ, ਖਾੜਕੂਆਂ ਨੂੰ ਭੰਡੀ ਜਾਣਾ ਸੀ ਕਿ ਐਵੇਂ ਹੀ ਮਾਰਤਾ, ਸ਼ੱਕ 'ਚ ਹੀ ਮਾਰਤਾ, ਕੋਈ ਸਬੂਤ, ਕੋਈ ਗਵਾਹੀ ਥੋੜੀ ਸੀ। ਤੇ ਇਹੋ ਜਿਹੇ ਕੰਮ ਸਾਡੀ ਕੌਮ ਵਿੱਚ ਵੀ ਹੋਏ ਨੇ, ਕੋਈ ਸਬੂਤ ਥੋੜੀ ਸੀ, ਗਵਾਹੀ ਥੋੜੀ ਸੀ, ਉਹ ਐਵੇਂ ਹੀ ਮਾਰਤਾ ਫਲਾਨਾ। ਸੋ ਜਦੋਂ ਅੱਜ ਯਾਸਨ ਮਲਿਕ ਬੋਲਿਆ ਤਾਂ ਅੱਜ ਲਸ਼ਕਰੇ ਤੈयबा ਵਾਲਿਆਂ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਕਿ ਅਸੀਂ ਉਦੋਂ ਸੱਚੇ ਸੀ, ਸਾਨੂੰ ਅਹਿਸਾਸ ਹੋ ਗਿਆ ਸੀ, ਸਾਡੇ ਕੋਲੇ ਕੋਈ ਸਬੂਤ ਜਾਂ ਗਵਾਹੀ ਨਹੀਂ ਸੀ। ਅਸਲ ਵਿੱਚ ਕਿਸੇ ਬੰਦੇ ਦੀ ਵਰਕਿੰਗ ਤੋਂ, ਉਹਦੇ ਸਟਾਈਲ ਤੋਂ ਪਤਾ ਲੱਗਦਾ ਹੁੰਦਾ, ਉਹਦੇ ਬਿਆਨਾਂ ਐਲਾਨਾਂ ਤੋਂ ਸਮਝ ਲੱਗਦੀ ਹੁੰਦੀ ਆ ਕਿ ਇਹ ਕਿੱਧਰ ਭੁਗਤ ਰਿਹਾ। ਉਹ ਤਾਂ ਕਈ ਉੱਪਰ ਦੀ ਗਾਤਰਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੱਲੀ ਬਾਤੀ ਤਾਂ ਗਾਜੀ ਹਰੇਕ ਹੀ ਬਣ ਲੈਂਦਾ, ਪਰ ਪ੍ਰੈਕਟੀਕਲ ਅਮਲਾਂ ਦੇ ਹੋਣੇ ਆ ਨਵੇੜੇ, ਤੇ ਉੱਥੇ ਜਦੋਂ ਸਮਝ ਲੱਗਦੀ ਆ ਗਾਂਹ ਵਾਲੇ ਨੂੰ ਕਿ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਕਿੱਧਰ ਨੂੰ ਭੁਗਤਦੀਆਂ ਨੇ, ਉਦੋਂ ਮਾਮਲੇ ਕੁਝ ਹੋਰ ਹੋ ਜਾਂਦੇ। ਇੱਕ ਸ਼ਬੀਰ ਸ਼ਾਹ ਹੋਇਆ ਜੀ ਉੱਥੇ, ਜਿਹੜਾ ਅਵਤਾਰ ਸਿੰਘ ਦੁੱਲਟ ਆ, ਇਹਨੇ ਆਪਦੀ ਕਿਤਾਬ ਦੇ ਵਿੱਚ ਉਹਦਾ ਜ਼ਿਕਰ ਕੀਤਾ। ਥੋੜੀ ਜੀ ਮੈਂ ਉਹਦੀ ਕਥਾ ਸੁਣਾ ਕੇ ਅਗਲੇ ਮੁੱਦੇ ਵੱਲ ਆਉਣਾ ਹੈ। ਸ਼ਬੀਰ ਸ਼ਾਹ ਵਾਲੀ ਇਹ ਕਹਾਣੀ ਕਸ਼ਮੀਰ ਵਾਲੀ ਕਿਤਾਬ ਚੋਂ, ਇਹਦੇ ਚੋਂ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਉਂ ਪੜ੍ਹਨੀ ਚਾਹੀਦੀ ਆ? ਕਿਉਂਕਿ ਇਹੀ ਕੁਝ ਸਾਡੇ ਨਾਲ ਹੋਇਆ। ਸਾਡੇ ਵੀ ਬਹੁਤ ਸਾਰੇ ਸਿੱਖਾਂ ਨੂੰ, ਜਿਵੇਂ ਸ਼ਬੀਰ ਸ਼ਾਹ ਨੂੰ ਉਲਝਾਇਆ ਗਿਆ ਕਿ ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਕਰਨੀ ਆ, ਤੇਰੇ ਬਗੈਰ ਗੱਡਾ ਖੜ ਜਾਣਾ, ਤੇ ਤੂੰ ਬਸ ਚੱਕ ਦੇ ਫੱਟੇ ਤੇ ਤੇਰੇ ਅਸੀਂ ਨੰਬਰ ਬਣਾ ਦੇਾਂਗੇ। ਤੇ ਉਹ ਇੱਥੇ ਲਿਖਦਾ ਵੀ ਜਦੋਂ ਨਾ ਮਈ 1994 ਚ ਸ਼ਬੀਰ ਸ਼ਾਹ, ਯਾਸਨ ਮਲਿਕ ਹੋਣੀ, ਇਹ ਸਾਰੇ 1994 ਜਦੋਂ ਛੱਡੇ ਨੇ, ਤਾਂ ਸ਼ਬੀਰ ਸ਼ਾਹ ਪੁਣਛ ਤੋਂ ਮਾਰਚ ਕਰਕੇ ਜੰਮੂ ਆਇਆ, ਫਿਰ ਭੱਦਰਵਾਹ, ਕਿਸ਼ਤਗਾੜ, ਅਨੰਤਨਾਗ, ਸ਼੍ਰੀਨਗਰ। ਕਹਿੰਦਾ ਥਾਂ ਥਾਂ ਤੇ ਲੋਕਾਂ ਨੇ ਉਹਨੂੰ ਇੰਨਾ ਵੈਲਕਮ ਕੀਤਾ। ਇੰਡੀਆ ਟੂਡੇ ਨੇ ਕਵਰ ਪੇਜ ਤੇ ਸ਼ਬੀਰ ਸ਼ਾਹ ਦੇ ਸਵਾਗਤ ਦੀਆਂ ਫੋਟੋਆਂ ਛਾਪੀਆਂ, ਸਟੋਰੀਆਂ ਕੀਤੀਆਂ। ਐਡੇ ਸ਼ਾਨਦਾਰ ਸਵਾਗਤ ਤੋਂ ਸ਼ਬੀਰ ਸ਼ਾਹ ਵੀ ਹੱਕਾ ਬੱਕਾ ਹੋਇਆ ਪਿਆ। IB ਦਾ ਅਧਿਕਾਰੀ ਮਿਸਟਰ ਦੁੱਲਟ ਲਿਖਦਾ ਬਈ ਮੇਰਾ ਇੱਕ ਜਿਹੜਾ ਕਸ਼ਮੀਰੀ ਦੋਸਤ ਸੀ, ਉਹ ਕਹਿੰਦਾ ਬਈ ਗੱਲ ਏਦਾਂ ਆ, ਕਸ਼ਮੀਰੀਆਂ ਨੂੰ ਲੱਗਦਾ ਵੀ ਉਹਦਾ, ਸ਼ਬੀਰ ਸ਼ਾਹ ਦਾ, ਦਿੱਲੀ ਨਾਲ ਕੋਈ ਸਮਝੌਤਾ ਹੋ ਗਿਆ ਤੇ ਕਸ਼ਮੀਰ ਦਾ ਮਸਲਾ ਇਹਦੇ ਰਾਹੀਂ ਹੱਲ ਹੋਣ ਦੀ ਆਸ ਆ, ਇਸ ਕਰਕੇ ਉਹ ਜਿੱਧਰ ਵੀ ਜਾਂਦਾ ਲੋਕ ਉਹਦੀ ਗੱਲ ਸੁਣਦੇ ਆ ਕਿ ਹੋ ਸਕਦਾ ਇਹਦੇ ਰਾਹੀਂ ਇੱਥੇ ਸ਼ਾਂਤੀ ਆ ਜਾਵੇ। ਪਰ ਸ਼ਬੀਰ ਸ਼ਾਹ ਨੂੰ ਇੰਡੀਆ
ਇਹ ਸਿਸਟਮ ਪੂਰਾ ਵਰਤ ਰਿਹਾ ਸੀ। ਅਖੀਰ ਉਹਨੂੰ ਇਹਨਾਂ ਨੇ ਚੋਗਾ ਪਾਇਆ ਕਿ ਹੁਣ ਤੈਨੂੰ ਨਾ ਆਪਾਂ ਇੱਥੇ ਇਲੈਕਸ਼ਨਾਂ ਕਰਾਵਾਂਗੇ, ਤੈਨੂੰ ਮੁੱਖ ਮੰਤਰੀ ਬਣਾਵਾਂਗੇ। ਸਾਡੀ ਕੌਮ 'ਚ ਵੀ ਬੜਿਆਂ ਨੂੰ ਚੋਗਾ ਪਾਇਆ ਇੱਥੇ ਸਟੇਜਾਂ ਦੇ ਉੱਤੇ। ਜਿਹੜੇ ਭੈਣ ਭਰਾ ਮੇਰੇ ਦੂਰ ਬੈਠੇ ਆ ਨਾ, ਉਹਨਾਂ ਨੂੰ ਬੇਨਤੀ ਆ ਵੀ ਕਦੇ ਨਾ ਬਾਬੇ ਮਾਨੋ ਚਾਹਲ ਦੀ ਜਿਹੜੀ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਉਹਦੀਆਂ ਰਿਕਾਰਡਿੰਗਾਂ ਉੱਥੇ ਪ੍ਰੋਗਰਾਮ ਦੀਆਂ ਦੇਖਿਆ ਸੁਣਿਆ ਕਰੋ। ਉੱਥੋਂ ਬੋਲਦੇ ਅੱਜ ਵੀ ਸਾਡੇ ਵਰਗੇ ਉੱਥੇ ਬੈਠੇ ਨੀਵੀਂ ਭਾਈ ਬੈਠੇ ਹੁੰਦੇ ਨੇ। ਅਸੀਂ ਤਾਂ ਸੋਚਦੇ ਹਾਂ ਕਿ ਸਾਡੀ ਕੌਮ ਦਾ ਹਿਸਾਬ ਕਿਤਾਬ ਕਿੱਡਾ ਹੇਠਾਂ ਡਿੱਗਿਆ ਹੋਇਆ, ਤੇ ਉਹ ਪੂਰੇ ਧੜੱਲੇ ਨਾਲ ਲੱਗੇ ਹੁੰਦੇ ਨੇ। ਸਾਡੇ ਭਰਾਵਾਂ ਨੂੰ ਅਕਲ ਨਹੀਂ ਕਹਿੰਦੇ। ਸਾਨੂੰ ਉਦੋਂ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ, ਉਹ ਮੁੱਖ ਮੰਤਰੀ ਤਾਂ ਅੱਜ ਵੀ ਬਣਾ ਦੇਣਗੇ। ਤੁਸੀਂ ਕੌਮ ਨਾਲ ਗਦਾਰੀ ਕਰਨ ਦਾ ਹੌਸਲਾ ਤਾਂ ਕਰੋ। ਸੋ ਉਵੇਂ ਮਿਸਟਰ ਇਹ ਜਿਹੜਾ ਸ਼ਬੀਰ ਸ਼ਾਹ ਆ, ਇਹਨੇ ਜਦੋਂ ਭਾਰਤੀ ਨੈਟਵਰਕ ਨਾਲ ਤਾਲਮੇਲ ਬਣਾ ਲਿਆ ਤਾਂ ਅਖੀਰ ਉਹਨੇ ਕਿਹਾ ਕਿ ਇੱਕ ਮਹਿਬੂਬ ਸਾਗਰ ਪਾਕਿਸਤਾਨ ਦੇ ਵਿੱਚ ਮੇਰਾ ਸਾਥੀ ਆ, ਉਹ ਇੱਥੇ ਆ ਜਾਊਗਾ। ਹਾਲਾਂਕਿ ਉਹ ਕਸ਼ਮੀਰ ਦੇ ਵਿੱਚ ਹੀ, ਸ਼੍ਰੀਨਗਰ 'ਚ, ਇੱਥੇ ਪਹਿਲਾਂ ਉਹਦੇ ਨਾਲ ਹੀ ਹੁੰਦਾ ਸੀਗਾ ਸ਼ਬੀਰ ਸ਼ਾਹ ਦੇ। ਤੇ ਮਹਿਬੂਬ ਸਾਗਰ ਨੂੰ ਮੈਂ ਇੱਕ ਵਾਰੀ ਮਿਲਣਾ ਕਾਠਮੰਡੂ 'ਚ, ਤੇ ਮੈਂ ਨੇਪਾਲ ਚਲੇ ਜਾਣਾ, ਉਹਨੂੰ ਮਿਲ ਕੇ ਮੈਂ ਆ ਜਾਣਾ। ਸਿਰਫ ਗੱਲ ਉਹਨੂੰ ਇੰਨੀ ਕੁ ਦੱਸਣੀ ਆ ਕਿ ਅੱਜ ਤੋਂ ਬਾਅਦ ਭਾਈ ਮੈਂ ਅੱਗੇ ਤੋਂ ਤੁਹਾਡੇ ਨਾਲ ਨਹੀਂ ਚੱਲਣਾ, ਹੁਣ ਮੈਂ ਇੱਧਰ ਤਾਂ ਮੁੱਖ ਮੰਤਰੀ ਬਣਨ ਲੱਗੇ। ਤੇ ਦੁੱਲਟ ਕਹਿੰਦਾ ਮੈਨੂੰ ਲੱਗਿਆ ਕੋਈ ਬਹੁਤੀ ਵੱਡੀ ਗੱਲ ਨਹੀਂ, ਜੇ ਅਸੀਂ ਕਸ਼ਮੀਰ ਦੇ ਮਸਲੇ 'ਚ ਮਾਮਲੇ 'ਚ ਉਹਦੇ ਨਾਲ ਗੱਲਬਾਤ ਅੱਗੇ ਤੋਰਨੀ ਆ, ਉਹਨੂੰ ਕਾਠਮੰਡੂ ਜਾਣ ਦਿੰਨੇ ਆ। ਹਾਲਾਂਕਿ ਇਹ ਗੱਲ ਸਪਸ਼ਟ ਸੀ ਕਿ ਉੱਥੇ ਇਕੱਲਾ ਮਹਿਬੂਬ ਸਾਗਰ ਨਹੀਂ, ਉੱਥੇ ISI ਦੇ ਬੰਦੇ ਵੀ ਹੋਣਗੇ। ਪਰ ਮੈਨੂੰ ਲੱਗਦਾ ਸੀ ਕਿ ਜੇਕਰ ਉਹ ਉੱਥੇ ISI ਦੀ ਹਾਜ਼ਰੀ 'ਚ ਵੀ ਗੱਲ ਕਰ ਲੂ ਤਾਂ ਐਡੀ ਕਿੱਡੀ ਕੁ ਗੱਲ ਆ। ਉਧਰ ਜਦੋਂ ਕਹਿੰਦਾ ਦਿੱਲੀ 'ਚ ਮੈਂ ਆਪਦੇ ਜਿਹੜੇ ਉੱਚੇ ਬੌਸ ਸੀ ਮੇਰੇ, ਉਹਨਾਂ ਨੂੰ ਮੈਂ ਦੱਸੀ, ਉਹ ਕਹਿੰਦੇ ਇਹ ਨਹੀਂ ਹੋ ਸਕਦਾ, ਵਾਪਸ ਸੱਦ ਉਹਨੂੰ। ਤੇ ਕਹਿੰਦਾ ਵੀ ਮੈਂ ਉਹਨੂੰ ਜਦੋਂ ਉਹ ਜਾ ਰਿਹਾ ਸੀ, ਵਾਰਾਣਸੀ ਕੋਲ ਸੀਗਾ, ਮੈਂ ਉਹਨੂੰ ਵਾਪਸ ਬੁਲਾ ਲਿਆ ਵੀ ਭਾਈ ਸ਼ਬੀਰ ਸ਼ਾਹ ਵਾਪਸ ਆ ਜਾ। ਸ਼ਬੀਰ ਸ਼ਾਹ ਨੇ ਮੈਨੂੰ ਕਦੇ ਇਹ ਗੱਲ ਭੁੱਲਣ ਨਹੀਂ ਦਿੱਤੀ। ਉਹਦਾ ਅਲਾਂਭਾ ਸੀ, ਆਪ ਹਮਕੋ ਟਰਸਟ ਨਹੀਂ ਕਰਤੇ। ਤੇ ਇਹ ਗੱਲ ਬਹੁਤ ਕਮਾਲ ਦੀ ਆ ਕਿ ਬਾਅਦ ਵਿੱਚ ਸ਼ਬੀਰ ਸ਼ਾਹ ਕਸ਼ਮੀਰ ਦੀ ਰਾਜਨੀਤੀ ਵਿੱਚ ਹੌਲੀ 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 ਖਤਮ ਹੋ ਗਏ। ਪਰ ਉਹਨੂੰ ਸਮਝ ਲੱਗ ਗਈ ਕਿ ਇੰਡੀਆ ਸਾਡੇ 'ਚ ਫੇਥ ਨਹੀਂ ਕਰਦਾ, ਐਵੇਂ ਹੀ ਮੈਨੂੰ ਭਰਮਾਉਂਦੇ ਸੀ। ਪਰ ਸਾਡੀ ਕੌਮ ਦੇ ਵਿੱਚ ਅੱਜ ਵੀ ਬੜੇ ਤੁਰੇ ਫਿਰਦੇ ਅਗਲੇ ਜੀ ਮੈਨੂੰ ਮੁੱਖ ਮੰਤਰੀ ਬਣਾਉਂਦੇ ਸੀ। ਤੇ ਜਦੋਂ ਇਹ ਲੋਕ ਖਾੜਕੂ ਲਹਿਰ ਦੇ ਦਿਨਾਂ 'ਚ ਭਾਰਤੀ ਤੰਤਰ ਦਾ ਹਿੱਸਾ ਬਣ ਕੇ ਲਹਿਰ ਨੂੰ ਕਮਜ਼ੋਰ ਕਰਨ ਵਾਲੀਆਂ ਹਰਕਤਾਂ ਕਰਦੇ ਆ, ਉਦੋਂ ਜੇਕਰ ਕੋਈ ਐਕਸ਼ਨ ਹੋ ਜਾਂਦਾ, ਫਿਰ ਬਾਅਦ 'ਚ ਉਹਨਾਂ ਦੇ ਸਮਰਥਕ ਪਿੱਟਦੇ ਰਹਿੰਦੇ ਆ ਕਿ ਜੀ ਭਰਾ ਮਾਰੂ ਜੰਗ ਕਰਤੀ, ਬੇਦੋਸ਼ਾ ਮਾਰਤਾ। ਹੁਣ ਜਾਸਨ ਮਲਕ ਹੁਣ ਜਿਹੜਾ ਹਲਫੀਆ ਬਿਆਨ ਦੇ ਕੇ ਇਸ ਮੌਕੇ ਗੱਲ ਸੱਚੀ ਸਾਬਤ ਕਰ ਰਿਹਾ, ਜਾਂ ਜਾਸਨ ਮਲਕ ਤੋਂ ਬਾਅਦ ਆ ਸ਼ਬੀਰ ਸ਼ਾਹ ਦੀ ਗੱਲ ਆ ਗਈ, ਇਹ ਕਿਹੜੇ ਆ ਜੀ ਜਿਹੜੇ ਏਜੰਸੀਆਂ ਦੇ ਨਾਲ ਰਲ ਕੇ ਨਹੀਂ ਚੱਲਦੇ? ਸਾਡੀ ਕੌਮ 'ਚ ਵੀ ਬੜੇ ਨੇ। ਹੁਣ ਜਿਹੜੀ ਗੱਲ ਯਾਸਰ ਮਲਕ ਨੇ ਆਪਦੇ ਹਲਫੀਆ ਬਿਆਨ 'ਚ ਕਹੀ ਆ ਕਿ ਅਫਜ਼ਲ ਗੁਰੂ ਦੇ ਫਾਂਸੀ ਤੋਂ ਬਾਅਦ ਜਿਹੜੇ ਧਰਨੇ ਮੁਜ਼ਾਹਰੇ ਹੋਏ ਉਹ ਮੈਂ ਆਰਗੇਨਾਈਜ਼ ਕਰਾਏ, ਤੇ ਉਹਦੇ ਵਿੱਚ ਇੰਡੀਅਨ ਸਿਸਟਮ ਦਾ ਪੂਰਾ ਹੱਥ ਸੀ, ਸਹਿਯੋਗ ਸੀ। ਸੋ ਇਸ ਮੌਕੇ ਵੀ ਜਿਨ੍ਹਾਂ ਨੂੰ ਲੀਡਰ ਬਣਾਉਣਾ, ਜਿਨ੍ਹਾਂ ਨੂੰ ਦੇਖ ਕੇ ਆਪਣੇ ਵਰਗੇ ਕਿਆ ਕਰਨ, ਇਹ ਬੜਾ ਘੈਂਟ ਆ, ਇਹ ਸਿੱਧੀ ਗੱਲ ਕਰਦਾ, ਇਹ ਠੋਕ ਕੇ ਗੱਲ ਕਰਦਾ। ਸੋ ਇਹੋ ਜਿਹੇ ਆਗੂ ਇੰਡੀਅਨ ਸਿਸਟਮ ਨੇ ਸਾਡੇ 'ਚ ਵੀ ਪੈਦਾ ਕਰਨੇ ਆ, ਸਾਡੇ 'ਚ ਵੀ ਆਉਣਗੇ ਇਹੋ ਜਿਹੇ। ਹਰ ਮੌਕੇ ਤੇ ਅੱਖਾਂ ਖੁੱਲੀਆਂ ਰੱਖਿਆ ਕਰੀਏ, ਐਵੇਂ ਹੀ ਫਲਾਨਾ ਜੀ ਬੜਾ ਘੈਂਟ ਆ, ਫਲਾਨਾ ਬੜਾ ਬੰਬ ਆ। ਇੱਥੇ ਅਸੀਂ ਕਹਿੰਦੇ ਕਹਾਉਂਦਿਆਂ ਨੂੰ ਜੈਸ ਸਿੰਘ ਬਾਰੇ ਹਾੜਕੂ ਲਹਿਰ ਦੇ ਦਿਨਾਂ 'ਚ ਅਸੀਂ ਸਭ ਤੋਂ ਐ ਸੋਚਦੇ ਹੁੰਦੇ ਸੀ ਵੀ ਇਹ ਨਾ ਕਦੇ ਟੁੱਟ ਗਿਆ, ਮੁੱਚ ਗਿਆ, ਜੇ ਇਹ ਕਿਤੇ ਘੇਰੇ 'ਚ ਆ ਗਿਆ ਗੋਲ। ਪਰ ਅਖੀਰ ਕੀ ਹੋਇਆ, KPS ਗਿੱਲ ਤੇ ਬੇਅੰਤ ਦੇ ਬੁੱਚੜ ਦੇ ਵਿਚਾਲੇ ਸੋਫੇ ਤੇ ਬੈਠੇ ਚਾਹ ਪੀਂਦੇ ਦੀ ਅਜੀਤ ਅਖਬਾਰ ਤੇ ਜਦੋਂ ਫੋਟੋ ਆਈ ਸੀ, ਸਾਡਾ ਮਰਨ ਹੋ ਗਿਆ ਸੀ। ਅਸੀਂ ਤਾਂ ਕੁਝ ਦੇਖਿਆ ਹੋਇਆ। ਸੋ ਇਹ ਖੇਡ ਬੜੀ ਕਠਨ ਹੈ, ਇਹ ਮਾਰਗ ਬੜਾ ਕਸੂਤਾ, ਇਹ ਤੇ ਕੋਈ ਬਿਰਲਾ ਕਬੀਰ ਐਸਾ ਏਕ ਆਦ, ਉਹ ਬੜਾ ਔਖਾ ਰਾਹ। ਇਸ ਆਜ਼ਾਦੀ ਦੇ ਰਾਹ ਉੱਤੇ ਬਹੁਤ ਕੁਝ ਦਾਅ ਤੇ ਲੱਗਿਆ ਹੁੰਦਾ। ਸੋ ਯਾਸਰ ਮਲਕ ਵਾਲੀ ਕਹਾਣੀ ਸਾਡੇ ਸਾਰਿਆਂ ਦੇ ਸਾਹਮਣੇ ਸਦਾ ਰਹਿਣੀ ਚਾਹੀਦੀ ਆ ਕਿ ਸਾਡੀ ਕੌਮ 'ਚ ਪਤਾ ਨਹੀਂ ਕਿਹੜਾ ਕਿਹੜਾ ਯਾਸਰ ਮਲਕ ਆ। ਮੈਂ ਚੇਤੇ ਕਰਾਉਂਦਾ ਰਹੂੰਗਾ।
ਇਸ ਕਰਕੇ ਕਿਉਂਕਿ ਸੰਘਰਸ਼ ਅਜੇ ਜਾਰੀ ਹੈ। ਅੱਜ ਲੇਹ ਲਦਾਖ ਵਿੱਚ ਹਿੰਸਾ ਭੜਕੀ ਆ। ਜੈਨ ਜੀ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਯੰਗ ਜਨਰੇਸ਼ਨ ਆ ਜਿਹੜੀ, ਉਹਦੇ ਲਈ ਵਰਤਿਆ ਜਾਂਦਾ ਸ਼ਬਦ ਆ, ਜਿਹਨੇ ਨੇਪਾਲ ਦੇ ਵਿੱਚ ਪਿਛਲੇ ਦਿਨੀ ਜਲਵਾ ਦਿਖਾਇਆ। ਕਿਹਾ ਜਾ ਰਿਹਾ ਕਿ ਉੱਥੇ ਭਾਜਪਾ ਦੇ ਦਫ਼ਤਰ ਤੇ ਹਮਲਾ ਕੀਤਾ ਜੈਨ ਜੀ ਨੇ, ਤੇ ਪੁਲਿਸ ਦੇ CRP ਦੇ ਜਿਹੜੇ ਬੰਦੇ ਆ ਜਾਂ ਉਹਨਾਂ ਦੀਆਂ ਗੱਡੀਆਂ, ਉਹਨਾਂ ਨੂੰ ਅੱਗਾਂ ਲਾਈਆਂ ਨੇ। ਜਿਹੜਾ ਲਦਾਖ ਆ ਉਹਨੂੰ ਰਾਜ ਦਾ ਦਰਜਾ ਤੇ ਸੰਵਿਧਾਨਕ ਅਧਿਕਾਰਾਂ ਦੀ ਬਹਾਲੀ ਲਈ ਉੱਥੇ ਜਿਹੜਾ ਅੰਦੋਲਨ ਆ ਉਹ ਭਖਿਆ। ਤੇ ਸਾਰੇ ਭਾਰਤ ਵਿੱਚ ਇਸ ਖਬਰ ਨੇ ਤਰਥੱਲੀ ਮਚਾਈ ਪਈ ਆ, ਕਿਉਂਕਿ ਪਿਛਲੇ ਦਿਨਾਂ ਵਿੱਚ ਇਹ ਚਰਚਾ ਚੱਲੀ ਸੀ। ਜੋ ਦੁਰਗਤੀ ਉੱਥੇ ਪੋਲੀਟੀਕਲ ਲੋਕਾਂ ਦੀ ਹੋਈ ਸੀ ਜਿੱਦਣ ਨੇਪਾਲ ਦੇ ਵਿੱਚ ਭਾਣਾ ਵਾਪਰਿਆ, ਉਦੋਂ ਇੱਥੇ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਸੀ, ਆਹੀ ਕੁਝ ਮੈਂ ਫਲਾਨੇ ਸਿਆਸੀ ਆਗੂ ਨਾਲ ਕਰਨਾ ਚਾਹੁੰਦਾ। ਤੋ ਭਾਰਤੀ ਸਿਸਟਮ ਜਿਹੜਾ ਹੈ ਉਹ ਇਸ ਗੱਲੋਂ ਚਤੰਨ ਹੋਇਆ ਫਿਰਦਾ। ਏਜੰਸੀਆਂ ਤੇ ਹੋਰ ਸਾਰੇ ਪੂਰਾ ਅੱਡੀਆਂ ਤੇ ਹੋਏ ਫਿਰਦੇ ਆ ਕਿ ਜੇ ਇੱਥੇ ਕੋਈ ਮਾਹੌਲ ਵਿਗੜ ਗਿਆ ਤਾਂ ਲੋਕ ਜਿਹੜੇ ਨੇ ਪੰਜਾਬ ਦੇ, ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਮੁੱਠੀਆਂ 'ਚ ਤੁੱਕੀ ਬੈਠੇ ਆ, ਕਿਤੇ ਹੋਰ ਨਾ ਗੜਬੜ ਹੋ ਜੇ। ਖੈਰ, ਅਗਲਾ ਜਿਹੜਾ ਨੁਕਤਾ ਅੱਜ ਦਾ ਇਹ ਹੈ ਕਿ AI ਨਾਲ ਦਰਬਾਰ ਸਾਹਿਬ ਦੀ ਕੋਈ ਵੀਡੀਓ ਫੇਰ ਬਣਾ ਕੇ ਪਾਈ ਗਈ ਹੈ, ਤੇ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ, ਜਥੇਦਾਰ ਅਕਾਲ ਤਖਤ ਸਮੇਤ ਬਹੁਤ ਸਾਰੇ ਪਾਸਿਆਂ ਤੋਂ ਉਹਦੀ ਆਲੋਚਨਾ, ਨਿੰਦਿਆ, ਵਿਰੋਧਤਾ ਹੋ ਰਹੀ। ਨੋਟਿਸ ਸਖਤ ਲੈ ਲਏ ਗਏ ਨੇ, ਪਰ ਇਹ ਕਰਦਾ ਕੌਣ? ਇਹ ਉਹੀ ਧਿਰ, ਉਹੀ ਲੋਕ ਜਿਹੜੇ ਆਏ ਦਿਨ ਕਹਿੰਦੇ ਆ ਸਿੱਖ ਹਿੰਦੂ ਆ। ਉਹਨਾਂ ਨੂੰ ਖੁਸ਼ੀ ਬੜੀ ਹੁੰਦੀ ਆ ਜਦੋਂ ਸਿੱਖ ਕਲਪਦੇ ਹੋਣ, ਸਿੱਖ ਦੁਖੀ ਹੋਣ, ਸਿੱਖਾਂ ਦੀ ਕੋਈ ਵਾਹ ਨਾ ਚੱਲਦੀ ਹੋਵੇ, ਜਦੋਂ ਸਿੱਖ ਲਾਚਾਰ, ਨਿਰਾਸ਼, ਬੇਵੱਸ ਦਿਖਣ। ਸੋ ਉਹ ਹਿੰਦੂ ਕੱਟੜਵਾਦ, ਜਿਹੜਾ 5 ਸਦੀਆਂ ਦਾ ਵੈਰ, ਤੇ ਉਹ ਲੋਕ ਜਿਹੜੇ ਸਾਨੂੰ ਭਰਮਾਉਂਦੇ ਆ ਕਿ ਹਿੰਦੂ ਸਿੱਖ ਏਕਤਾ 9 ਮਾਸ ਦਾ ਰਿਸ਼ਤਾ, ਤੇ ਜਦੋਂ ਉਹਨਾਂ ਨੂੰ ਕਹੀਦਾ ਵੀ ਕਿਸੇ ਵੀ ਤਰੀਕੇ ਨਾਲ ਸਾਬਤ ਕਰ ਦਿਓ ਵੀ ਕੋਈ ਹੋਰ ਧਿਰ, ਕੋਈ ਮੁਸਲਮਾਨ, ਕੋਈ ਈਸਾਈ, ਕੋਈ ISI, ਕੋਈ TSI, ਕੋਈ ਹੋਰ ਕੋਈ ਇਹ ਕਰਤੂਤ ਕਰ ਸਕਦੇ ਆ, ਇਹ ਸਿਰਫ ਸਾਡੇ ਹਿੰਦੂ ਵੀਰ, ਕਿਉਂਕਿ ਹਿੰਦੂ ਸਿੱਖ ਏਕਤਾ ਨਾ, ਤਾਂ ਸਾਡੇ ਜ਼ਖਮਾਂ ਤੇ ਨੂਣ ਪਾਉਣਾ, ਸਾਨੂੰ ਚੜਾਉਣਾ, ਇਹ ਉਹਨਾਂ ਦੀ ਕਰਤੂਤ ਆ। ਇਹ ਕੁਛ ਲਗਾਤਾਰ ਉਹ ਕਰਦੇ ਰਹਿਣ ਤਾਂ ਕਿ ਸਾਡੀ ਕੌਮ ਦੇ ਲੰਡੂ ਬੰਦਿਆਂ ਨੂੰ ਅਕਲ ਆਈ ਰਵੇ। ਖੈਰ, ਇੱਕ ਜਸਵੰਤ ਜਫਰ ਦਾ ਰੌਲਾ ਪਿਛਲੇ ਦਿਨੀ ਪਿਆ ਸੀ, ਜਦੋਂ ਜੰਮੂ ਦੇ ਵਿੱਚ ਇੱਕ ਪ੍ਰੋਗਰਾਮ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਸਮਾਗਮ ਸੀ, ਤੇ ਉੱਥੇ ਗਿੱਧੇ ਭੰਗੜੇ ਕਰਾਏ। ਜਸਵੰਤ ਜਫਰ ਅਕਾਲ ਤਖਤ ਸਾਹਿਬ ਤੇ ਪੇਸ਼ ਵੀ ਹੋਇਆ। ਅਜੇ ਉਹਦਾ ਮਸਲਾ ਉੱਥੇ ਹੀ ਸੀ, ਪਰ ਮਾਤਾ ਸਾਹਿਬ ਕੌਰ ਗਰਲਸ ਕਾਲਜ ਗਾਹਲ ਪਿੰਡ 'ਚ ਬਰਨਾਲਾ, ਸ਼੍ਰੋਮਣੀ ਕਮੇਟੀ ਦਾ ਕਾਲਜ ਆ, ਉੱਥੇ ਇਹਦਾ ਰੂਬਰੂ ਰੱਖ ਲਿਆ, ਪ੍ਰੋਗਰਾਮ ਰੱਖ ਲਿਆ। ਸੋ ਉਹ ਬਾਲ ਬੂਲ ਜੇ ਖਿਲਾਰ ਕੇ ਉਹਦੀਆਂ ਫੋਟੋਆਂ ਘੁੰਮ ਰਹੀਆਂ ਨੇ, ਉਹਦਾ ਬਹੁਤ ਵਿਰੋਧ ਹੋਇਆ। ਤੇ ਇਹ ਬੰਦਾ, ਵੈਸੇ ਹੀ ਉਹ ਬੰਦੇ ਦਾ ਸਾਰਾ ਜਿਹੜਾ ਸੋਚ ਵਿਚਾਰ ਪ੍ਰਬੰਧ ਆ ਉਹ ਕਾਮਰੇਡਾਂ ਜਿਹਾ ਵਾਲਾ ਵਾ, ਤੇ ਉਹ ਅਜੀਬ ਜੀ ਕਿਸਮ ਦੀ ਉਹਦੀ ਸੋਚ ਆ, ਤੇ ਉਹਦਾ ਵਿਰੋਧ ਹੋਇਆ। ਤੇ ਅੱਜ ਜਿਹੜਾ ਉੱਥੋਂ ਦਾ ਪ੍ਰਿੰਸੀਪਲ ਆ, ਕਾਰਜਕਾਰੀ ਪ੍ਰਿੰਸੀਪਲ ਚਰਨਦੀਪ ਸਿੰਘ, ਉਹਨਾਂ ਨੇ ਵੀ ਕਿਹਾ ਬਈ ਮੈਨੂੰ ਇਹਦੀ ਜਾਣਕਾਰੀ ਨਹੀਂ ਸੀ ਪੂਰੀ, ਕਿ ਇਹਦਾ ਮਸਲਾ ਤਾਂ ਅਕਾਲ ਤਖਤ ਸਾਹਿਬ ਤੇ ਗਿਆ ਹੋਇਆ, ਤਾਂ ਮੈਂ ਸਿੱਖ ਸੰਗਤ ਤੋਂ ਮਾਫੀ ਮੰਗਦਾ, ਤੇ ਅਸੀਂ ਉਹ ਪ੍ਰੋਗਰਾਮ ਜਿਹੜਾ ਹੈ ਜਸਵੰਤ ਸਿੰਘ ਜਫਰ ਦਾ ਜਿਹੜਾ ਰੂਬਰੂ ਰੱਖਿਆ ਸੀ ਉਹ ਰੱਦ ਕਰਦੇ ਹਾਂ। ਇੱਕ ਤਾਮਿਲਨਾਡੂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਸਿੱਖ ਸੱਜ ਰਹੇ ਨੇ, ਉਹਨਾਂ ਵਿੱਚੋਂ ਜਿਹੜਾ ਤਾਮਿਲਨਾਡੂ ਦੇ ਵਿੱਚ ਸੁਪਰੀਮ ਕੋਰਟ ਦਾ ਵਕੀਲ ਵੀ ਆ, ਤੇ ਬਹੁਜਨ ਦਰਾਵੜ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ, ਜਿਹੜੇ ਪਿੱਛੇ ਜੇ ਹੁਸ਼ਿਆਰਪੁਰ ਇਲਾਕੇ ਤੋਂ ਇਲੈਕਸ਼ਨ ਵੀ ਲੜੇ ਸੀ, ਅੱਜ ਏਅਰ ਇੰਡੀਆ ਸਟਾਫ ਨੇ ਉਹਨਾਂ ਦਾ ਸਿੱਖੀ ਸਰੂਪ ਦੇਖ ਕੇ ਹਵਾਈ ਅੱਡੇ ਤੇ ਰੋਕਿਆ ਤੇ ਉਹਨੂੰ ਜਲੀਲ ਕੀਤਾ। ਉਹਨੂੰ ਪੁੱਛਿਆ ਵੀ ਤੁਹਾਡਾ ਜਿਹੜਾ ਐਡਰੈਸ ਆ, ਪਤਾ ਉਹ ਤਾਮਿਲਨਾਡੂ ਦਾ, ਪਰ ਤੁਸੀਂ ਪੱਗ ਕਿਉਂ ਆ, ਤੁਹਾਡਾ ਰੰਗ ਕਿਉਂ ਕਾਲਾ, ਤੁਹਾਡੀ ਕਿਹੜੀ ਜਾਤ ਆ, ਤੁਸੀਂ ਕਿਵੇਂ ਸਿੱਖ ਬਣੇ? ਸੋ ਸਰਦਾਰ ਜੀਵਨ ਸਿੰਘ ਨੇ, ਜਿਹੜੇ ਤਾਮਿਲਨਾਡੂ ਦੇ ਵਿੱਚੋਂ ਤਾਮਿਲ ਸਿੱਖ ਨੇ, ਉਹਨਾਂ ਨੇ ਇਸ ਮਸਲੇ ਉੱਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਭਾਈ ਸੰਦੀਪ ਸਿੰਘ ਸੰਨੀ, ਜਿਨ੍ਹਾਂ ਦੇ ਬਾਰੇ ਇਹਨਾਂ ਦਿਨਾਂ 'ਚ ਆਪਣੀ ਕੌਮ 'ਚ ਬਹੁਤ ਚਰਚਾ, ਉਹਨਾਂ ਦਾ ਕੇਸ ਲੜ ਰਹੇ ਜਿਹੜੇ ਵਕੀਲ ਨੇ ਘੁੰਮਣ ਬ੍ਰਦਰਸ, ਉਹਨਾਂ ਦੇ ਉੱਤੇ ਬਹੁਤ ਦਬਾਅ ਪਾਇਆ ਜਾ ਰਿਹਾ ਕਿ ਉਹ ਕੇਸ ਜਿਹੜਾ ਹੈ
ਉਹ ਛੱਡ ਜਾਣ। ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਪੂਰੀ ਸਿੱਖ ਕੌਮ ਦੀਆਂ ਜਥੇਬੰਦੀਆਂ ਦੇ ਵੱਲੋਂ ਘੁੰਮਣ ਬ੍ਰਦਰਜ਼ ਦੀ ਹਮਾਇਤ ਵਿੱਚ ਬਿਆਨ ਆਏ ਨੇ ਤੇ ਨਾਲੇ ਭਾਈ ਸੰਦੀਪ ਸਿੰਘ ਸਨੀ ਵਾਲੇ ਮਸਲੇ ਤੇ ਵੀ ਹੁਣ ਨੁਕਤਾ ਨਿਗਾਹ ਸਾਰਾ ਹੀ ਬਦਲ ਗਿਆ। ਪਹਿਲੇ ਦਿਨ ਜਿਹੜਾ ਕੁਝ ਦੇਖਣ ਸਾਰ ਲੱਗਦਾ, ਜਦੋਂ ਧੁੰਦ ਬਹਿੰਦੀ ਆ, ਜਦੋਂ ਗਰਦ ਬਹਿੰਦੀ ਆ, ਕਈ ਗੱਲਾਂ ਸਪਸ਼ਟ ਹੁੰਦੀਆਂ ਨੇ। ਹੁਣ ਜਿਹੜੇ ਤੱਥ ਵੇਰਵੇ ਸਾਹਮਣੇ ਆ ਰਹੇ ਨੇ, ਅਜੇ ਪੂਰੀ ਤਰ੍ਹਾਂ ਤਾਂ ਨਹੀਂ, ਪਰ ਲੱਗਦਾ ਇਉਂ ਆ ਕਿ ਅਸਲ ਵਿੱਚ ਜਿਹੜਾ ਸੁਧੀਰ ਸੂਰੀ ਵਾਲਾ ਬ੍ਰਿਗੇਡ ਆ, ਹਿੰਦੂ ਕੱਟੜਵਾਦ ਵਾਲਾ, ਇਹਨਾਂ ਨੇ ਜਾਂ ਤਾਂ ਅੰਦਰ ਕੋਈ ਗਾਂਢਾ ਸਾਂਢਾ ਕੀਤਾ, ਜਿਹੜੇ ਪੰਜਾਬ ਪੁਲਿਸ ਦੇ ਇਹ ਬੁੱਚੜ ਪੁਲਿਸੀਏ ਨੇ ਤੇ ਜੇਲ੍ਹ ਪ੍ਰਸ਼ਾਸਨ ਤੇ ਕੁਝ ਹੋਰ, ਇਹ ਇੱਕ ਪੂਰੀ ਸਾਜ਼ਿਸ਼ ਦੇ ਤਹਿਤ ਮਿੱਥ ਕੇ ਕਾਂਡ ਹੋਇਆ। ਨਿਸ਼ਾਨਾ ਤਾਂ ਇਹ ਸੀਗਾ ਕਿ ਭਾਈ ਸੰਦੀਪ ਸਿੰਘ ਸਨੀ, ਜਿਹੜਾ ਮੌਜੂਦਾ ਦੌਰ ਦੇ ਵਿੱਚ ਹਿੰਦੂ ਕੱਟੜਵਾਦ ਦੇ ਝੰਡਾ ਬਰਦਾਰ, ਸੁਧੀਰ ਸੂਰੀ ਦੇ ਮਰਡਰ ਤੋਂ ਬਾਅਦ ਕੌਮ ਦੇ ਵਿੱਚ ਇੱਕ ਬਹੁਤ ਰਿਸਪੈਕਟਡ ਸ਼ਖਸੀਅਤ ਦੇ ਤੌਰ ਤੇ ਥਾਂ ਬਣਾ ਰਿਹਾ ਹੈ, ਬਣਾ ਚੁੱਕਿਆ। ਉਹਨੂੰ ਟੈਰੋਰਾਈਜ਼ ਕੀਤਾ ਜਾਵੇ, ਡਰਾਇਆ ਧਮਕਾਇਆ ਜਾਵੇ ਤੇ ਉਹਨੂੰ ਮਾਰ ਕੁੱਟ ਕੀਤੀ ਜਾਵੇ। ਇਸ ਮਕਸਦ ਲਈ ਇਹ ਸਾਰਾ ਭਾਣਾ ਵਪਰਾਇਆ ਗਿਆ। ਮੈਂ ਜੇਲ੍ਹ ਕੱਟੀ ਆ, ਜਿਹਨੇ ਹੋਰ ਵੀ ਕਿਸੇ ਨੇ ਕੱਟੀ ਆ ਇੱਥੇ, ਉਹਨੂੰ ਵੀ ਪਤਾ ਕਿ ਕਦੇ ਹੋ ਹੀ ਨਹੀਂ ਸਕਦਾ ਕਿ ਭਾਈ ਸੰਦੀਪ ਸਿੰਘ ਸਨੀ ਵਰਗਾ ਬੰਦਾ ਉਸ ਹਾਤੇ ਵੱਲ ਚੱਲੇ ਵੀ ਜਾਵੇ ਜਿੱਥੇ ਇਹੋ ਜਿਹੇ ਪੁਲਿਸੀਏ ਰਹਿੰਦੇ ਹੋਣ। ਇਹ ਕਹਿੰਦੇ ਆ ਜੀ ਉਸ ਹਾਤੇ ਦੇ ਵਿੱਚ ਉਹਨੂੰ ਜਾਂ ਚੱਕੀਆਂ 'ਚ ਰੱਖਿਆ ਹੋਇਆ ਸੀ। ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਤਾਂ ਕਾਨੂੰਨ ਅਨੁਸਾਰ ਵੀ ਨਹੀਂ, ਕਿਉਂਕਿ ਇੱਕੋ ਜਿਹੇ ਵਿਚਾਰਾਂ ਵਾਲਿਆਂ ਨੂੰ ਇਕੱਠੇ ਰੱਖਣਾ ਹੋਰ ਗੱਲ ਆ, ਪਰ ਜਿਹੜੇ ਪੁਲਿਸੀਏ ਨੇ ਜਿਨ੍ਹਾਂ ਦੇ ਖਿਲਾਫ ਆਮ ਉੱਥੇ ਕੈਦੀਆਂ ਦੇ ਵਿੱਚ ਰੋਹ ਹੁੰਦਾ, ਇਹਨਾਂ ਨੂੰ ਤਾਂ ਬਹੁਤ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਹੈ। ਸੋ ਲੱਗਦਾ ਇਹ ਆ ਕਿ ਸੰਦੀਪ ਸਿੰਘ ਸਨੀ ਨੂੰ ਮਿੱਥ ਕੇ ਇੱਧਰ ਪਾਇਆ ਗਿਆ ਵੀ ਜਦੋਂ ਨਿੱਤ ਉਹ ਪੁਲਿਸੀਆਂ ਦੇ ਵਿੱਚ ਜਿਨ੍ਹਾਂ ਨੇ ਏਡੇ ਏਡੇ ਜ਼ੁਲਮ ਕੀਤੇ ਉਹਨਾਂ 'ਚ ਰਹੂਗਾ ਤਾਂ ਇਹਦੇ ਮਨ ਵਿੱਚ ਦਹਿਲ ਪਊਗਾ। ਉਹ ਘਰਦਿਆਂ ਨੂੰ ਫੋਨ ਵੀ ਕਰਦਾ ਹੁੰਦਾ ਸੀ, ਬਈ ਮੈਨੂੰ ਇੱਥੇ ਇਹਨਾਂ 'ਚ ਰੱਖਿਆ ਹੋਇਆ। ਦੂਜਾ, ਉਹਨੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਲਿਖ ਕੇ ਦਿੱਤਾ, ਪਰ ਜੇਲ੍ਹ ਪ੍ਰਸ਼ਾਸਨ ਤਾਂ ਚਾਹੁੰਦਾ ਸੀਗਾ ਕਿ ਇੱਥੇ ਇਹਨੂੰ ਪਾਇਆ ਜਾਵੇ ਤੇ ਕਿਸੇ ਦਿਨ ਇਹਦੀ ਬੇਇੱਜ਼ਤੀ ਕਰੀਏ, ਕਿਉਂਕਿ ਇੱਕ ਵਾਰ ਕਟਾਪਾ ਹੋ ਜਾਵੇ ਬੰਦੇ ਦਾ, ਫਿਰ ਉਹਦਾ ਮਾਣ ਜਿਹਾ ਟੁੱਟ ਜਾਂਦਾ ਵੀ ਇਹਨੂੰ ਤਾਂ ਉੱਥੇ ਕੁੱਟਿਆ ਸੀ। ਤਾਂ ਉਹਦਾ ਕਟਾਪਾ ਕਰਨ ਲਈ, ਮਾਰ ਧਾੜ ਕਰਨ ਲਈ ਜਾਂ ਲੱਤ ਬਾਂਹ ਤੋੜਨ ਲਈ ਇਹ ਸਾਰਾ ਮਿਥਿਆ ਹੋਇਆ ਸੀ ਇਹਨਾਂ ਪੁਲਿਸੀਆਂ ਦਾ। ਪਰ ਕੁਦਰਤ ਦਾ ਕ੍ਰਿਸ਼ਮਾ, ਜਦੋਂ ਨਾ ਜੇਲ੍ਹ ਪ੍ਰਸ਼ਾਸਨ ਸੁਣੇ, ਘਰਦਿਆਂ ਨੂੰ ਵਿਚਾਰਾ ਪਿੱਟ ਕੇ ਹਟ ਗਿਆ, ਨਾ ਕੋਈ ਉਹਦੀ ਵਾਹ ਚੱਲਦੀ ਆ, ਤੇ ਉਹ ਬਘਿਆੜਾਂ ਦੇ ਵਿਚਾਲੇ ਇੱਕ ਜਿਵੇਂ ਲੇਲਾ ਵਿਚਾਰਾ ਫਸਿਆ ਹੋਵੇ, ਇਸ ਤਰੀਕੇ ਦਾ ਉਹਨੂੰ ਬਣਾਤਾ। ਪਰ ਕਲਗੀਧਰ ਪਾਤਸ਼ਾਹ ਨੇ ਉਹਦੀ ਬਾਹ ਫੜੀ, ਉਹਦੇ ਤੇ ਕਿਰਪਾ ਕੀਤੀ। ਜਦੋਂ ਸਾਰੇ ਪਾਸਿਓਂ ਉਹ ਬਿਲਕੁਲ ਹੱਥਲ ਹੋ ਗਿਆ ਵੀ ਹੁਣ ਤਾਂ ਆਪ ਹੀ ਕਰਨਾ ਪੈਣਾ ਜੋ ਕਰਨਾ ਪੈਣਾ। ਸੋ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹਨੂੰ ਡਰਾਉਣ ਦੇ ਲਈ ਸੀ, ਉਹਨੇ ਉਲਟ ਸਟੈਂਡ ਲੈ ਲਿਆ। ਭਾਣਾ ਵਾਪਰ ਗਿਆ ਜਦੋਂ ਇੰਦਰਜੀਤ ਥਾਣੇਦਾਰ ਨੇ ਮਿੱਥੇ ਹੋਏ ਅਨੁਸਾਰ ਉਹਦੇ ਤੇ ਪਹਿਲਾਂ ਅਟੈਕ ਕੀਤਾ। ਉਹਦੇ ਹੱਥ 'ਚ ਕਹਿੰਦੇ ਉਹੀ ਚੀਜ਼ ਆ ਗਈ ਜਿਹੜੀ ਉਹਦੇ ਮਾਰੀ, ਕੋਈ ਰਾੜ ਸੁੱਟੀ, ਬਾਅਦ 'ਚ ਉਹਨੇ ਇਹ ਫੜਕਾਤੇ ਸਾਰੇ, ਜਿਹਦੇ ਵਿੱਚ ਕਟਾਪਾ ਚਾੜਿਆ। ਤੇ ਉਹ ਜਿਹੜਾ ਸੂਬਾ ਬੁੱਚੜ ਆ, ਉਹਦੇ ਕੁਝ ਜ਼ਿਆਦਾ ਲੱਗ ਗਿਆ। ਹੁਣ ਵਾਲਾ ਘਟਨਾਕ੍ਰਮ ਇਉਂ ਲੱਗਦਾ, ਉਦੋਂ ਬਾਅਦ ਵਿੱਚ ਇਹਨਾਂ ਨੂੰ ਇਹ ਚਿੱਤਾ ਹੀ ਨਹੀਂ ਸੀਗਾ ਵੀ ਜਿਹੜਾ ਹੈਗਾ ਇਹ ਨੌਜਵਾਨ ਐਡਾ ਤੇਜ਼ ਤਰਾਰ ਤੇ ਏਡੀ, ਵੈਸੇ ਹੋਈ ਕਿਰਪਾ ਹੀ ਆ, ਜਿਵੇਂ ਭਾਈ ਬਚਿੱਤਰ ਸਿੰਘ ਵਾਲਾ ਕਾਂਡ ਆ ਨਾ, ਵੀ ਕੱਦ ਕਾਠ ਤਾਂ ਇਹੋ ਜਿਹਾ ਸੀ ਪਰ ਹਾਥੀ ਢਾ ਲਿਆ ਅਗਲੇ ਨੇ, ਉਵੇਂ ਦਾ ਭਾਣਾ ਇਹ ਵਾਪਰਿਆ। ਸੋ ਜਿਹੜਾ ਭਾਈ ਸੰਦੀਪ ਸਿੰਘ ਸਨੀ ਵਾਲਾ ਮਾਮਲਾ, ਉਹ ਦਿਨੋਂ ਦਿਨ ਇੱਕ ਸਾਜ਼ਿਸ਼ ਦੇ ਰੂਪ 'ਚ ਪ੍ਰਗਟ ਹੋ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਨੰਗਾ ਹੋ ਕੇ ਰਹੂਗਾ, ਕਿਉਂਕਿ ਜਿਸ ਤਰੀਕੇ ਨਾਲ ਹੁਣ ਵਕੀਲਾਂ ਨੂੰ ਵੀ ਧਮਕਾਇਆ ਜਾ ਰਿਹਾ, ਹੁਣ ਤਾਂ ਹੋਰ ਵੀ ਇਹ ਗੱਲ ਪੱਕੀ ਹੋ ਰਹੀ ਆ ਕਿ ਗੜਬੜ ਹੈ। ਇੱਧਰ ਸਿੱਖ ਜਥੇਬੰਦੀਆਂ ਦੇ ਵੱਲੋਂ ਬਿਆਨਬਾਜ਼ੀ ਹੋਣ ਲੱਗ ਪਈ ਆ, ਕੱਲ ਵੀ ਹੋਈ ਸੀ, ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਵੀ ਇਹ ਗੱਲ ਆਈ ਆ ਕਿ ਇਲੈਕਸ਼ਨ ਲੜਾਈ ਜਾਵੇ ਤਰਨਤਾਰਨ ਤੋਂ, ਤੇ ਭਾਈ ਸੰਦੀਪ ਸਿੰਘ ਸਨੀ ਨੂੰ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਮੀਦਵਾਰ ਬਣਾਇਆ ਜਾਵੇ। ਉਹ ਜਥੇਬੰਦੀ ਨੇ ਇਹ ਕਿਹਾ ਹੈ ਕਿ ਮਾਨਦਾਲ ਵੱਲੋਂ ਪਹਿਲਾਂ ਭਾਈ ਹਰਪਾਲ ਸਿੰਘ ਬਲੇਅਰ ਜਦੋਂ ਇਲੈਕਸ਼ਨ ਲੜਨ ਲੱਗੇ ਸੀ ਤੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਬਹਿ ਗਏ ਸੀ, ਮੈਂਬਰ ਪਾਰਲੀਮੈਂਟ ਵਾਲੀ ਜਿਹੜੀ ਇਲੈਕਸ਼ਨ ਸੀ। ਹੁਣ ਵੀ ਮਾਨਦਾਲ ਨੂੰ ਚਾਹੀਦਾ ਕਿ ਉਹ ਭਾਈ ਸੰਦੀਪ ਸਿੰਘ ਸਨੀ ਨੂੰ ਉਮੀਦਵਾਰ ਬਣਾਉਣ, ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਨੂੰ ਵੀ ਅਪੀਲ ਕੀਤੀ ਆ। ਯੂਨਾਈਟਿਡ ਅਕਾਲੀ ਦਲ, ਮਿਸਲ ਸਤਲੁਜ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਸਾਂਝਾ ਉਮੀਦਵਾਰ ਐਲਾਨੋ। ਤੇ ਬੀਬੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਨੇ ਤਰਨਤਾਰਨ ਤੋਂ ਇਲੈਕਸ਼ਨ ਨਾ ਲੜਨ ਦਾ ਫੈਸਲਾ ਕੀਤਾ ਤੇ ਜਿਨ੍ਹਾਂ ਨੂੰ
ਇਹ ਵੀ ਮੰਨਿਆ ਜਾਂਦਾ, ਇਸ ਬਿਆਨ ਵਿੱਚ ਕਿਹਾ ਗਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿਵੇਂ ਕਿੰਗ ਮੇਕਰ ਹੁੰਦਾ ਨਾ, ਪਿੱਛੇ ਰਹਿ ਕੇ ਸਾਰੀ ਸੇਵਾ ਕਰਦੇ, ਭਾਈ ਅਮਰਤਪਾਲ ਸਿੰਘ ਦੀ ਕਹਿੰਦੇ ਜਿਵੇਂ ਚੋਣ ਕਮਾਂਡ ਸਾਂਭੀ ਹੈ, ਮੁਹਿੰਮ ਸਾਂਭੀ ਹੈ, ਉਵੇਂ ਬੀਬੀ ਖਾਲੜਾ ਨੂੰ ਬੇਨਤੀ ਕੀਤੀ ਆ ਕਿ ਭਾਈ ਸਨੀ ਦੀ ਚੋਣ ਮੁਹਿੰਮ ਨੂੰ ਤੁਸੀਂ ਸਾਂਭੋ। ਤੇ ਇਹ ਆਖਿਆ ਕਿ ਇਸ ਇਲਾਕੇ ਦੇ ਵਿੱਚ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੇ ਬਹੁਤ ਸੇਵਾਦਾਰ ਨੇ। ਇਸ ਇਲਾਕੇ ਦੇ ਵਿੱਚ ਇਹਦੇ ਸੂਬੇ ਬੁੱਚੜ ਦੇ ਸਤਾਏ ਹੋਏ ਪਰਿਵਾਰ ਬਹੁਤ ਨੇ। ਸਿੱਖ ਸੰਘਰਸ਼ ਵਿੱਚ ਬਹੁਤ ਵੱਡੇ ਸ਼ਹੀਦਾਂ ਦੇ ਇਸ ਇਲਾਕੇ 'ਚ ਪਰਿਵਾਰ ਨੇ। ਸੋ ਇਸ ਇਲਾਕੇ ਦੇ ਸਾਰੇ ਇਹਨਾਂ ਲੋਕਾਂ ਨੂੰ ਸੂਬੇ ਬੁੱਚੜ ਦੇ ਜ਼ੁਲਮਾਂ ਦਾ ਜਿਹੜਾ ਲੇਖਾ ਹਿਸਾਬ ਕਿਤਾਬ ਕਰਨ ਲਈ ਭਾਈ ਸੰਦੀਪ ਸਿੰਘ ਸਨੀ ਨੂੰ ਸਪੋਰਟ ਕਰਨੀ, ਵੋਟ ਪਾਉਣੀ ਸੌਖਾ। ਅੱਗੇ ਇਹ ਵੀ ਲਿਖਿਆ ਕਿ ਸੂਬੇ ਬੁੱਚੜ ਨੇ ਚਮਨ ਲਾਲ ਜਿਹੜਾ ਗੈਰ ਸਿੱਖ ਹਿੰਦੂ ਪਰਿਵਾਰ ਦਾ ਗੁਲਸ਼ਨ ਕੁਮਾਰ ਉਹ ਕੋਹ ਕੇ ਸ਼ਹੀਦ ਕੀਤਾ। ਉਹ ਜਦੋਂ ਪਰਿਵਾਰ ਨਾਲ ਤੁਰੇਗਾ ਭਾਈ ਸੰਦੀਪ ਸਿੰਘ ਸਨੀ ਦੇ, ਇਸ ਗੱਲ ਦਾ ਵੀ ਲਾਹਾ ਮਿਲੇਗਾ। ਸੋ ਕੁੱਲ ਮਿਲਾ ਕੇ ਕਾਂਗਰਸ, ਭਾਜਪਾ, ਬਾਦਲ ਦਲ, ਇਹ ਸਾਰਿਆਂ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਜਿਹੜੀ ਆ ਸਿੱਖ ਜਥੇਬੰਦੀਆਂ ਨੇ ਸਿੱਟੀ ਆ ਕਿ ਪਿਛਲੀ ਵਾਰ ਵਿਰਸਾ ਸਿੰਘ ਬਲਟੋਹਾ ਤੁਸੀਂ ਲਿਆਂਦਾ ਸੀ, ਹੁਣ ਕਿਰਪਾ ਕਰਕੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਭਾਈ ਸੰਦੀਪ ਸਿੰਘ ਸਨੀ ਨੂੰ ਕਾਮਯਾਬ ਕਰਨ। ਸੋ ਭਾਈ ਸੰਦੀਪ ਸਿੰਘ ਸਨੀ ਦੀ ਹਮਾਇਤ ਵਿੱਚ ਦਿਨੋਂ ਦਿਨ ਹਵਾ ਬਣ ਰਹੀ ਆ। ਵਾਹਿਗੁਰੂ ਕਰੇ ਉਹ ਅੱਗੇ ਮੁਹਿੰਮ ਤੁਰੇ। ਸੋ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।